ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਬੇਕਰਸਫੀਲਡ ਤੇ ਊੜਾ ਡੈਟ ਰਿਲੀਫ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡੈਟ ਨੂੰ ਕੰਸੋਲੀਡੇਟ ਕਰਾ ਸਕਦੇ ਹੋ, ਕਰਜ਼ਾ ਮਾਫ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਕਰਜ਼ਾ ਮਾਫ ਕਰਵਾ ਸਕਦੇ ਹੋ। ਕਾਲ 8888889914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਇੱਕ ਵਾਰ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ, ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਪ੍ਰੋਗਰਾਮ ਜਿਹੜੇ ਲਾਈਵ ਆ, ਪੰਜਾਬੀ ਰੇਡੀਓ ਯੂਐਸਏ 24 ਆਵਰ ਰੇਡੀਓ ਸਟੇਸ਼ਨ ਆ ਤੇ ਤੁਸੀਂ ਸਾਡੇ 15 ਜਿਹੜੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ, AM ਤੇ FM ਸਟੇਸ਼ਨਸ, ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ। ਨਾਲ ਦੀ ਨਾਲ ਤੁਸੀਂ YouTube, Facebook, ਹੋਰ ਜਿਹੜੇ ਸੋਸ਼ਲ ਮੀਡੀਆਜ਼ ਆ ਉਹਨਾਂ ਦੇ ਉੱਤੇ ਸੁਣ ਸਕਦੇ ਹੋ। ਕੁਝ ਪ੍ਰੋਗਰਾਮ ਤੁਸੀਂ ਦੇਖ ਵੀ ਸਕਦੇ ਹੋ। ਅਮਰੀਕਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਆਉਣਾ ਆ, ਜਾਂ ਤੁਸੀਂ ਅੱਜ ਦੀ ਡੇਟ 'ਚ ਅਮਰੀਕਾ 'ਚ ਰਹਿ ਰਹੇ ਆ, ਜਾਂ ਤੁਹਾਡੇ ਆਉਣ ਵਾਲੇ ਫਿਊਚਰ 'ਚ ਕੀ ਕੁਝ ਵਾਪਰਨ ਜਾ ਰਿਹਾ ਹੈ, ਉਹ ਸਾਰਾ ਕੁਝ ਜਿਹੜੀਆਂ ਖਬਰਾਂ ਤੁਹਾਡੇ ਲਾਈਫ ਤੇ ਤੁਹਾਨੂੰ ਇਫੈਕਟ ਕਰਨਗੀਆਂ ਤੇ ਉਹ ਆਪਾਂ ਤੁਹਾਨੂੰ ਸਾਂਝੀਆਂ ਕਰਦੇ ਹੈਗੇ ਆ, ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹ ਅਪ ਟੂ ਡੇਟ ਰਹੇ ਕਿ ਕੀ ਕੁਝ ਅਮਰੀਕਾ 'ਚ, ਕੀ ਕੁਝ ਗਲੋਬਲੀ ਵਾਪਰ ਰਿਹਾ ਹੈਗਾ, ਕੀ ਕੁਝ ਤੁਹਾਡੀ ਕਮਿਊਨਿਟੀ ਦੇ ਵਿੱਚ ਵਾਪਰ ਰਿਹਾ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਚੀਜ਼ਾਂ, ਚਾਹੇ ਉਹ ਤੁਹਾਡੀਆਂ ਮੈਡੀਕੇਅਰ, ਹੈਲਥ ਇੰਸ਼ੋਰੈਂਸ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਜੌਬਸ ਨੂੰ ਲੈ ਕੇ, ਉਹ ਸਾਰਾ ਕੁਝ ਆਪਾਂ ਕਮਿਊਨਿਟੀ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹ ਅਪ ਟੂ ਡੇਟ ਰਹੇ ਤੇ ਪੂਰੀ ਤਰ੍ਹਾਂ ਤਿਆਰ ਰਹੇ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਨੇ ਆਪਣੇ ਸਿਟੀਜ਼ਨਸ ਨੂੰ ਇਜ਼ਰਾਈਲ ਦੇ ਵਿੱਚ ਇਹ ਕਿਹਾ ਆ ਵੀ ਇਮੀਡੀਏਟਲੀ ਇਜ਼ਰਾਈਲ ਨੂੰ ਛੱਡ ਕੇ ਚਲੇ ਜਾਓ। ਉਹਨਾਂ ਉੱਥੋਂ ਜਾਣ ਦੇ ਲਈ ਕਹਿ ਦਿੱਤਾ ਹੈਗਾ, ਸਿਰਫ ਅੰਬੈਸੀ ਸਟਾਫ ਤੋਂ ਬਿਨਾਂ, ਕਿਉਂਕਿ ਕਹਿੰਦੇ ਵੀ ਈਰਾਨ ਦੀ ਥ੍ਰੈਟ ਹੈਗੀ ਆ। ਜਿਸ ਹਿਸਾਬ ਦੇ ਨਾਲ ਅਮਰੀਕਾ ਨੇ ਮਿਲਟਰੀ ਇੰਸਟਾਲੇਸ਼ਨਸ ਆਲੇ ਦੁਆਲੇ ਉੱਥੇ ਇਕੱਠਾ ਕੀਤਾ ਹੋਇਆ ਸਮਾਨ, USS ਜਰਾਲਡ ਫੋਰਡ ਦੇ ਉੱਤੇ ਜੇ ਤੁਸੀਂ ਦੇਖੋ ਪਏ ਜਹਾਜ਼ਾਂ ਦੇ ਜਹਾਜ਼ ਜਿਹੜੇ ਆ ਉਸ ਬੇੜੇ ਦੇ ਉੱਤੇ ਰੱਖੇ ਹੋਏ ਆ, ਤੇ ਹਜੇ ਤੱਕ ਈਰਾਨ ਦੇ ਨਾਲ ਜੋ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਜਾਂ ਹਿਊਮਨ ਰਾਈਟਸ ਨੂੰ ਲੈ ਕੇ ਕੋਈ ਡੀਲ ਨਹੀਂ ਬਣੀ, ਤੇ ਕਿਸੇ ਵੀ ਸਮੇਂ ਜੋ ਅਮਰੀਕਾ ਆ ਉਹ ਸਟ੍ਰਾਈਕ ਕਰ ਸਕਦਾ ਈਰਾਨ ਨੂੰ। ਤੇ ਈਰਾਨ ਵਾਲਿਆਂ ਨੇ ਇਹ ਕਿਹਾ ਆ ਵੀ ਜਦੋਂ ਤੱਕ ਸਾਨੂੰ ਕੋਈ ਸਟ੍ਰਾਈਕ ਨਹੀਂ ਕਰਦਾ ਅਸੀਂ ਉਹਦਾ ਜਵਾਬ ਨਹੀਂ ਦੇਵਾਂਗੇ। ਹਾਂ, ਜੇ ਸਾਨੂੰ ਸਟ੍ਰਾਈਕ ਕੀਤਾ ਫਿਰ ਉਸ ਟਾਈਮ ਦੇ ਉੱਤੇ ਜਵਾਬ ਦੇਵਾਂਗੇ। ਸੋ ਇਸੇ ਕਰਕੇ US ਸਿਟੀਜ਼ਨਸ ਨੂੰ ਇਹ ਕਿਹਾ ਗਿਆ ਵੀ ਕੰਸੀਡਰ ਲੀਵਿੰਗ ਇਜ਼ਰਾਈਲ ਵਾਈਲ ਕਮਰਸ਼ੀਅਲ ਫਲਾਈਟਸ ਆਰ ਅਵੇਲੇਬਲ। ਸੋ ਇਹ ਪਤਾ ਨਹੀਂ ਵੀ ਕਿਹੜੇ ਵੇਲੇ ਜਿਹੜੀਆਂ ਫਲਾਈਟਸ ਆ ਉਹ ਬੰਦ ਹੋ ਸਕਦੀਆਂ ਹੈਗੀਆਂ। ਡਿਪਾਰਟਮੈਂਟ ਆਫ ਸਟੇਟ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਆ ਤੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਇਜ਼ਰਾਈਲ ਨੂੰ ਵਿਜ਼ਿਟ ਕਰਨਾ ਜਾਓ। ਸੋ ਜੇ ਕਿਸੇ ਨੇ ਵਿਜ਼ਿਟ ਕਰਨ ਜਾਣਾ ਆ ਤੇ ਉਹ ਆਪਣੀਆਂ ਜਿਹੜੀਆਂ ਪਲਾਨਸ ਆ ਉਹਨਾਂ ਨੂੰ ਉਹ ਕੈਂਸਲ ਕਰ ਲੈਣ। ਸੋ ਸਿਚੁਏਸ਼ਨ ਮਿਡਲ ਈਸਟ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜੋ ਆ ਉਹ ਟੈਂਸ ਬਣੀ ਹੋਈ ਹੈਗੀ ਆ। ਡਿਪਾਰਟਮੈਂਟ ਆਫ ਸਟੇਟ ਜੋ ਆ ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ US ਐਮਬੈਸੀ ਸਟਾਫ ਨੂੰ ਵੀ। ਐਮਬੈਸਡਰ ਜੋ ਇਜ਼ਰਾਈਲ ਦੇ ਹੈਗੇ ਆ, US ਦੇ ਐਮਬੈਸਡਰ ਇਜ਼ਰਾਈਲ 'ਚ ਆ ਮਾਈਕ ਹੱਕ ਵੀ
ਉਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਨੇ ਜਾਣਾ ਹੈ ਅੱਜ ਹੀ ਚਲੇ ਜਾਓ, ਡੂ ਸੋ ਟੁਡੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿਸੇ ਟਾਈਮ ਵੀ ਜੋ ਅਮਰੀਕਾ ਵੱਲੋਂ ਈਰਾਨ ਦੇ ਉੱਤੇ ਅਟੈਕ ਕੀਤਾ ਜਾ ਸਕਦਾ ਹੈਗਾ। ਜੀ ਬਿਲਕੁਲ। ਸੋ ਸਿਚੁਏਸ਼ਨ ਇਸ ਮੌਕੇ ਕਾਫੀ ਨਾਜ਼ੁਕ ਤਣਾਅਪੂਰਨ ਜਿਹੜੀ ਉਹ ਬਣੀ ਆ। ਉੱਦਾਂ ਕੱਲ ਇਹਨਾਂ ਦੀ ਹਰਜੋਤ ਸਿੰਘ ਜੀ ਮੀਟਿੰਗ ਹੋਈ ਸੀ ਜਨੇਵਾ ਦੇ ਵਿੱਚ, ਜਿੱਥੇ ਓਮਾਨ ਜਿਹੜਾ ਵਿਚੋਲਗਰੀ ਕਰ ਰਿਹਾ ਤੇ ਈਰਾਨ ਵਾਲੇ ਉਹਨਾਂ ਨੇ ਕਿਹਾ ਵੀ ਸੋਹਣੀ ਸਾਡੀ ਗੱਲਬਾਤ ਹੋਈ ਆ ਤੇ ਅਗਲੀ ਮੀਟਿੰਗ ਜਿਹੜੀ ਆ ਉਹ ਹੋਵੇਗੀ ਜਲਦ ਹੀ, ਤੇ ਕਈ ਚੀਜ਼ਾਂ ਦੇ ਉੱਤੇ ਡਿਫਰੈਂਸਿਸ ਆ ਤੇ ਕਈ ਚੀਜ਼ਾਂ ਦੇ ਉੱਤੇ ਰਾਏ ਜਿਹੜੀ ਉਹ ਬਣ ਰਹੀ ਹੈਗੀ ਆ। ਅਮਰੀਕਾ ਦੇ ਵਿੱਚ ਇੱਕ ਅਜਿਹੀ ਲੌਬੀ ਵੀ ਹੈਗੀ ਆ ਜੋ ਈਰਾਨ ਦੇ ਨਾਲ ਲੜਾਈ ਨਹੀਂ ਲੜਨਾ ਚਾਹੁੰਦੀ। ਅਮਰੀਕਾ ਦੇ ਵਿੱਚ ਇੱਕ ਪੱਕਾ ਜਨਰੇਸ਼ਨਲ ਸ਼ਿਫਟ ਆ ਚੁੱਕਾ ਆ ਇਜ਼ਰਾਈਲ ਦੀ ਜਿਹੜੀ ਆ ਉਹ ਭੂਮਿਕਾ ਨੂੰ ਜਿਹੜਾ ਉਹ ਲੈ ਕੇ, ਸਪੋਰਟ ਨੂੰ ਲੈ ਕੇ। ਬਿਲਕੁਲ। ਸੋ ਇਜ਼ਰਾਈਲ ਅਮਰੀਕਾ ਨੂੰ ਕੰਟਰੋਲ ਕਰਦਾ ਆ, ਇੱਥੋਂ ਦੇ ਪੋਲੀਟੀਸ਼ੀਅਨਸ ਨੂੰ ਕੰਟਰੋਲ ਕਰਦਾ ਆ। ਇਹ ਗੱਲ ਜਿਹੜੀ ਆ ਖਾਸ ਕਰਕੇ ਮਾਗਾ ਦਾ ਜਿਹੜਾ ਕੁਛ ਬੇਸ ਆ ਉਸ ਨੂੰ ਨਹੀਂ ਪਚ ਰਹੀ ਹੈਗੀ। ਟਰੰਪ ਹੁਣੀ ਧਮਕੀ ਦੇ ਦਿੰਦੇ ਆ ਉਹਨਾਂ ਰਿਪਰੈਜ਼ੈਂਟੇਟਿਵਸ ਨੂੰ ਜਿਹੜੇ ਇਹੋ ਜਿਹੀਆਂ ਚੀਜ਼ਾਂ ਦੇ ਉਲਟ ਕਈ ਵਾਰੀ ਬੋਲ ਦਿੰਦੇ ਆ, ਪਰ 2-3 ਸਾਲ ਹੀ ਆ ਟਰੰਪ ਹੋਣਾ ਦੇ। ਉਸ ਤੋਂ ਬਾਅਦ ਦੇ ਵਿੱਚ ਨਾਲੇ ਹਰ ਇੱਕ ਨੂੰ ਪ੍ਰਾਇਮਰੀ ਨਹੀਂ ਕੀਤਾ ਜਾ ਸਕੂਗਾ। ਇਹ ਜਿਹੜੀ ਧਮਕੀ ਦੇ ਨਾਲ ਇਹ ਕਰਨਾ ਜਿਹੜਾ ਉਹ ਬੜਾ ਔਖਾ ਹੋਊਗਾ। ਸੋ ਇਜ਼ਰਾਈਲ ਇਸ ਟਾਈਮ ਤਾਂ ਹੀ ਬਹੁਤ ਕਾਹਲਾ ਆ ਵੀ ਕਿਸੇ ਨਾ ਕਿਸੇ ਤਰੀਕੇ ਟਰੰਪ ਹੋਣਾ ਦੇ ਇਸ ਕਾਰਜਕਾਲ ਦੇ ਵਿੱਚ ਈਰਾਨ ਦੇ ਉੱਤੇ ਹਮਲਾ ਕਰਵਾ ਦਈਏ, ਲੜਾਈ ਜਿਹੜੀ ਆ ਉਹ ਉੱਥੇ ਛੇੜ ਦਈਏ। ਅਰਬ ਦੇ ਮੁਲਕ ਵੀ ਉਹ ਕੋਈ ਬਾੜੇ ਹਾਮੀ ਨਹੀਂ ਭਰ ਰਹੇ ਇਸ ਲੜਾਈ ਨੂੰ ਜਿਹੜਾ ਉਹ ਲੈ ਕੇ। ਇਜ਼ਰਾਈਲ ਆਪਣੀ ਇੱਕ ਹੀ ਗੱਲ ਦੇ ਹੇਠਾਂ ਜਿਹੜਾ ਉਹ ਕਰਦਾ ਆ, ਰਾਈਟ ਟੂ ਸੈਲਫ ਡਿਫੈਂਸ ਦੇ ਮਾਮਲੇ ਦੇ ਵਿੱਚ ਪ੍ਰੀਐਮਪਟਿਵ ਸਟ੍ਰਾਈਕਸ ਵੀ ਜਿਹੜੀਆਂ ਉਹ ਕਰਦਾ ਆ। ਉਹ ਪਹਿਲਾਂ ਵੀ ਹਮਲਾ ਜਿਹੜਾ ਉਹ ਕਰ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਆ। ਜਿੱਦਾਂ ਹੀ ਯੂਕਰੇਨ ਨੂੰ ਲੈ ਕੇ ਜਾਂ ਹੋਰ USAID ਨੂੰ ਲੈ ਕੇ ਜਦੋਂ ਮਨੀ ਦਾ ਰੌਲਾ ਹਰਜੋਤ ਸਿੰਘ ਜੀ ਪੈਂਦਾ ਤਾਂ ਹੁਣ ਉਹ ਵੀ ਲੋਕ ਇਸ ਨੂੰ ਵੀ ਸਵਾਲ ਜਿਹੜਾ ਉਹ ਚੁੱਕ ਰਹੇ ਆ ਵੀ ਭਾਈ ਇਹਨਾਂ ਨੂੰ ਅੱਖਾਂ ਮੀਟ ਕੇ ਕਿਉਂ ਜਿਹੜੀ ਉਹ ਬਿਲੀਅਨਸ ਆਫ ਡਾਲਰ ਸਾਲਾਨਾ ਜਿਹੜੇ ਉਹ ਦਿੱਤੇ ਜਾ ਰਹੇ ਆ। ਸੋ ਇਸ ਕਰਕੇ ਇੱਕ ਆਪਾਂ ਸ਼ਿਫਟ ਪੱਕਾ ਜਿਹੜਾ ਇਜ਼ਰਾਈਲ ਨੂੰ ਲੈ ਕੇ, ਜਿਹੜਾ ਉਸਦੀ ਸਪੋਰਟ ਨੂੰ ਲੈ ਕੇ ਜਿਹੜਾ ਉਹ ਦੇਖ ਰਹੇ ਹੈਗੇ ਆ। ਹਾਲ ਦੀ ਘੜੀ ਮੈਜੋਰਟੀ ਦੇ ਵਿੱਚ ਬਾਈਪਾਰਟੀਜ਼ਨ ਸਪੋਰਟ ਇਜ਼ਰਾਈਲ ਨੂੰ ਨਜ਼ਰ ਆਉਂਦੀ ਆ, ਪਰ ਜੋ ਉਹਨਾਂ ਨੇ ਫਿਲਸਤੀਨ ਦੇ ਵਿੱਚ ਕੀਤਾ, ਜੋ ਗਾਜ਼ਾ ਦੇ ਵਿੱਚ ਕੀਤਾ, ਜਿੱਦਾਂ ਬੱਚਿਆਂ ਨੂੰ ਉੱਥੇ ਜਿਹੜਾ ਉਹ ਮਾਰਿਆ ਤੇ ਕਿਸੇ ਨੂੰ ਛੱਡਿਆ ਹੀ ਤੱਕ ਨਹੀਂ, ਉਹਨੂੰ ਇੱਕ ਹਿਸਾਬ ਦੇ ਨਾਲ ਖੰਡਰ ਬਣਾ ਕੇ ਰੱਖ ਦਿੱਤਾ। ਕਈ ਲੋਕਾਂ ਨੂੰ ਉਹ ਵੀ ਗੱਲਾਂ ਜਿਹੜੀਆਂ ਉਹ ਹਜਮ ਨਹੀਂ ਜਿਹੜੀਆਂ ਉਹ ਹੋ ਰਹੀਆਂ ਤੇ ਹੋਣੀਆਂ ਵੀ ਨਹੀਂ ਚਾਹੀਦੀਆਂ ਵੀ ਜੋ ਇੱਕ ਜੈਨੋਸਾਈਡ ਦੇ ਤੌਰ ਦੇ ਉੱਤੇ ਜਿਸ ਨੂੰ ਦੇਖਿਆ ਜਾ ਰਿਹਾ ਆ। ਦੁਨੀਆ ਦੇ ਵੱਡੇ ਵੱਡੇ ਆਰਗੇਨਾਈਜੇਸ਼ਨਾਂ ਨੇ ਉਸ ਨੂੰ ਜੈਨੋਸਾਈਡ ਕਰਾਰ ਦੇ ਦਿੱਤਾ ਆ। ਕਈ ਵੱਡੇ ਮੁਲਕਾਂ ਨੇ ਵੀ ਇਹ ਚੀਜ਼ਾਂ ਨੂੰ ਜਿਹੜਾ ਉਹ ਹਾਮੀ ਜਿਹੜੀ ਉਸ 'ਚ ਭਰੀ ਆ। ਸੋ ਨੇਤਨਯਾਹੂ ਜ਼ਰੂਰ ਚਾਹੁੰਦਾ ਆ ਵੀ ਉਸ ਦੇ ਵੱਲ। ਹੁਣ ਜੇ ਤੁਸੀਂ ਦੇਖੋ ਵੀ ਮੋਦੀ ਉੱਥੇ ਜਿਹੜਾ ਪਹੁੰਚਿਆ ਹੈ ਉਹਦਾ ਕਾਰਨ ਕੀ ਆ। ਜਦੋਂ ਅਮਰੀਕਾ ਦੇ ਵਿੱਚ ਉਸ ਨੂੰ ਪੂਰਾ ਸਾਥ ਨਹੀਂ ਮਿਲ ਰਿਹਾ ਤਾਂ ਹੁਣ ਚਾਈਨਾ ਕੋ ਤਾਂ ਉਦੋਂ ਜਾਣਾ ਨਹੀਂ, ਕਿਉਂਕਿ ਚਾਈਨਾ ਦਾ ਤੇ ਈਰਾਨ ਦੇ ਸੰਬੰਧ ਗੂੜੇ ਆ। ਇਹ ਗੱਲ ਹੈ ਆ ਵੀ ਇੰਡੀਆ ਵਾਲੇ ਵੀ ਈਰਾਨ ਤੋਂ ਬਥੇਰਾ ਜਿਹੜਾ ਆ ਉਹ ਤੇਲ ਲੈਂਦੇ ਆ। ਜਿਹੜਾ ਸ਼ਾਵਰ ਪੋਰਟ ਹੈਗਾ ਆ, ਬੰਦਰਗਾਹ ਆ ਜੋ ਈਰਾਨ ਦੇ ਵਿੱਚ ਆ, ਉਸ ਦੇ ਵਿੱਚ ਇੰਡੀਆ ਵਾਲਿਆਂ ਦਾ ਵੀ ਕੰਟਰੋਲ ਕਿਸੇ ਟਾਈਮ ਤੇ ਰਿਹਾ ਉਹਨਾਂ ਨੂੰ, ਪਰ ਉਹਨਾਂ ਤੋਂ ਤੋਰਿਆ ਗਿਆ ਹੈਗਾ ਆ। ਸੋ ਇੰਡੀਆ ਦਾ ਮੋਦੀ ਜਿਹੜਾ ਉੱਥੇ ਜਦੋਂ ਜਾਂਦਾ ਆ ਤੇ ਉਹ ਵੀ ਹਾਸੋਹੀਣੀਆਂ ਗੱਲਾਂ ਜਿਹੜੀਆਂ ਉਹ ਕਰ ਦਿੰਦਾ, ਕਹਿੰਦਾ ਵੀ ਇਜ਼ਰਾਈਲ ਪਿਓ ਆ ਤੇ ਇੰਡੀਆ ਮਾਂ ਆ। ਲੋਕਾਂ ਨੇ ਚੰਗਾ ਇਸ ਦਾ ਮਜ਼ਾਕ ਵੀ ਉਹ ਗੱਲ ਦਾ ਜਿਹੜਾ ਉਹ ਬਣਾਇਆ। ਕੱਲ ਹੋਲੋਕਾਸਟ ਮੈਮੋਰੀਅਲ ਦੇ ਵਿੱਚ ਜਦ ਨੇਤਨਯਾਹੂ ਮੋਦੀ ਨੂੰ ਲੈ ਕੇ ਗਿਆ ਤੇ ਜਿਹੜੀ ਇਟਰਨਲ ਫਲੇਮ ਉੱਥੇ ਚਲਾਈ ਹੋਈ ਆ ਉਹਨਾਂ ਪੀੜਤਾਂ ਦੀ ਯਾਦ ਦੇ ਵਿੱਚ, ਮੋਦੀ ਹੁਣੀ ਉਸ ਨੂੰ ਜਿਹੜਾ ਉਹ ਮੱਥਾ ਟੇਕਣ ਲੱਗ ਗਏ ਤੇ ਪਿੱਛੇ ਜਿਹੜੇ ਭਾਵ ਆ ਉਹਨਾਂ ਦੇ ਰੰਗ ਰੂੰਗ ਜਿਹੜੇ ਹੋਰ ਤਰ੍ਹਾਂ ਦੇ ਉੱਡੇ ਵੀ ਇਹ ਕੀ ਜਿਹੜਾ ਇੱਕ ਪ੍ਰਧਾਨ ਮੰਤਰੀ ਜਿਹੜਾ ਉਹ ਕਰ ਰਿਹਾ। ਪਰ ਓਵਰਆਲ ਬਾਟਮ ਲਾਈਨ ਇਹਦੇ ਵਿੱਚ ਇਹ ਆ ਵੀ ਇਜ਼ਰਾਈਲ ਵਾਲੇ ਹੁਣ ਅਮਰੀਕਾ ਤੋਂ ਬਾਅਦ ਦੇ ਵਿੱਚ ਉਹਨਾਂ ਮੁਲਕਾਂ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇੰਟਰਨੈਸ਼ਨਲ ਸਪੋਰਟ ਜਿਹੜੀ ਉਹ ਬਣੇ, ਤੇ ਮੋਦੀ ਨੇ ਉਹ ਚੀਜ਼ ਜਿਹੜੀ ਉਹ ਕੀਤੀ ਆ। ਸੋ ਮਾਈਨੋਰਟੀਜ਼ ਤੇ ਧੱਕਾ ਕਰਨ ਵਾਲੇ ਆਪਸ ਦੇ ਵਿੱਚ ਜਿਹੜੇ ਉਹ ਹਾਲ ਦੀ ਘੜੀ ਉੱਥੇ ਮਿਲੇ ਹੋਏ ਜਿਹੜੇ ਉਹ ਨਜ਼ਰ ਆ ਰਹੇ ਆ। ਪਰ ਅਮਰੀਕਾ ਦੇ ਵਿੱਚ ਮੈਜੋਰਿਟੀ ਲੋਕ 5 ਚੋਂ 4 ਜਣੇ ਲੜਾਈ ਨਹੀਂ ਚਾਹੁੰਦੇ। ਜਿਹੜੇ ਲੇਟੈਸਟ ਸਰਵੇ ਆ ਰਹੇ ਆ, ਸਿਰਫ 5 ਚੋਂ 1 ਜਣਾ ਕਹਿੰਦਾ ਵੀ ਈਰਾਨ ਦੇ ਉੱਤੇ ਹਮਲਾ ਕਰ ਦੇਣਾ ਚਾਹੀਦਾ, ਜੋ ਕਿ 20% ਆ। ਮੈਜੋਰਿਟੀ ਅਮਰੀਕਨ ਪਾਪੂਲੇਸ਼ਨ ਇਸ ਟਾਈਮ ਈਰਾਨ ਦੇ ਉੱਤੇ ਹਮਲੇ ਦੇ ਉਲਟ ਆ, ਪਰ ਮਾਹੌਲ
ਉਸ ਪਾਸੇ ਵੱਲ ਨੂੰ ਅਫਸੋਸ ਦੇ ਨਾਲ ਵੀ ਉਸ ਪਾਸੇ ਵੱਲ ਨੂੰ ਹੀ ਵੱਧ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਵਰਲਡ ਲੈਵਲ ਦੇ ਉੱਤੇ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉੱਤੇ ਜੋ ਅਟੈਕ ਕਰ ਦਿੱਤਾ ਹੈ ਤੇ ਉੱਥੇ ਜਿਹੜੀ ਇਸ ਟਾਈਮ ਲੜਾਈ ਆ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈਗੀ ਆ। ਈਵਨ ਕਾਬਲ ਤੱਕ ਵੀ ਪਾਕਿਸਤਾਨ ਨੇ ਬੰਬਾਰਡਮੈਂਟ ਕੀਤੀ ਹੈਗੀ ਆ। ਤੇ ਓਪਨਲੀ ਪਾਕਿਸਤਾਨ ਨੇ ਅੱਜ ਡਿਕਲੇਅਰ ਕਰ ਦਿੱਤਾ ਹੈ ਵੀ ਸਾਡੀ ਓਪਨ ਵਾਰ ਆ ਵਿਦ ਅਫਗਾਨਿਸਤਾਨ ਦੀ ਤਾਲਿਬਾਨ ਗਵਰਨਮੈਂਟ ਦੇ ਨਾਲ। ਤੇ ਇਹ ਡੈਕਲੇਰੇਸ਼ਨ ਸ਼ੁੱਕਰਵਾਰ ਸਵੇਰੇ ਹੀ ਆਇਆ। ਤਾਲਿਬਾਨ ਦੇ ਸਪੋਕਸਪਰਸਨ ਜੋ ਮੁਜਾਹਿਦ ਆ, ਉਹਨਾਂ ਨੇ ਇਹ ਕਿਹਾ ਵੀ ਲਾਰਜ ਸਕੇਲ ਆਫੈਂਸਿਵ ਆਪਰੇਸ਼ਨ ਜੋ ਆ ਉਹ ਪਾਕਿਸਤਾਨ ਮਿਲਟਰੀ ਦੇ ਅਗੇਂਸਟ ਚੱਲ ਰਿਹਾ ਸਾਡੇ ਵੱਲੋਂ ਡਰਾਂਡ ਲਾਈਨ ਜੋ ਏਰੀਆ ਹੈਗਾ ਆ। ਤੇ ਅਸੀਂ ਪੂਰਾ ਜਿਹੜਾ ਮੁਕਾਬਲਾ ਦੇ ਰਹੇ ਹੈਗੇ ਆ। ਯੂਨਾਈਟਿਡ ਨੇਸ਼ਨ ਦੇ ਜਨਰਲ ਜੋ ਐਂਟੋਨੀਓ ਗੁਟਰੇਸ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਆ ਤੇ ਸਾਡਾ ਬਹੁਤ ਕੰਸਰਨ ਆ ਇਹ ਜਿਹੜੀ ਵਾਇਲੈਂਸ ਆ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ। ਇਨੋਸੈਂਟ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਇਹਦੇ ਵਿੱਚ ਹੁੰਦੀਆਂ ਆ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਗਾਚੀ ਜੋ ਇਸ ਟਾਈਮ ਬਹੁਤ ਹੀ ਇੰਟੈਂਸਿਵ ਟਾਕਸ ਦੇ ਵਿੱਚ ਆ ਯੂਐਸ ਦੇ ਨਾਲ, ਉਹਨਾਂ ਦੀ ਗੱਲਬਾਤ ਚੱਲ ਰਹੀ ਆ ਤੇ ਉਹਨਾਂ ਨੇ ਵੀ ਇਹ ਕਿਹਾ ਆ ਵੀ ਸਾਡਾ ਮੁਲਕ ਇਹ ਕਹਿ ਰਿਹਾ ਵੀ ਦੋਨਾਂ ਮੁਲਕਾਂ ਨੂੰ ਆਪਣੇ ਡਿਫਰੈਂਸਸ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਗੱਲਬਾਤ ਦੇ ਰਾਹੀਂ, ਗੁੱਡ ਨੇਬਰ ਪ੍ਰਿੰਸੀਪਲ ਦੇ ਤਹਿਤ। ਤੇ ਜੋ ਲੜਾਈ ਆ ਇਹ ਖਾਸ ਕਰਕੇ ਜੋ ਉਹਨਾਂ ਦਾ ਰਮਦਾਨ ਦਾ ਹੋਲੀ ਮੰਥ ਹੈਗਾ ਉਹਦੇ ਵਿੱਚ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਹੈਗੀ ਆ। ਰਸ਼ੀਆ ਨੇ ਇਹ ਕਿਹਾ ਆ ਵੀ ਜੋ ਕ੍ਰਾਸ ਬਾਰਡਰ ਅਟੈਕਸ ਹੋ ਰਹੇ ਆ ਇਮੀਡੀਏਟਲੀ ਇਹ ਬੰਦ ਹੋਣੇ ਚਾਹੀਦੇ ਆ ਤੇ ਡਿਪਲੋਮੈਟਿਕ ਮੀਨਸ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਆ। ਇੰਡੀਆ ਦੇ ਫੋਰਨ ਮਿਨਿਸਟਰ ਸਪੋਕਸਪਰਸਨ ਰਣਧੀਰ ਜੈਸਵਾਲ, ਉਹਨਾਂ ਨੇ ਵੀ ਕਿਹਾ ਵੀ ਪਾਕਿਸਤਾਨ ਨੇ ਜੋ 에ਅਰ ਸਟ੍ਰਾਈਕ ਕੀਤੀ ਆ ਅਸੀਂ ਉਹਨਾਂ ਨੂੰ ਸਟਰੋਂਗਲੀ ਕੰਡੈਮ ਕਰਦੇ ਹੈਗੇ ਆ ਤੇ ਇਹ ਹੋਲੀ ਮੰਥ ਆਫ ਰਮਦਾਨ ਦੇ ਵਿੱਚ ਗਲਤ ਕੀਤਾ ਗਿਆ ਹੈਗਾ। ਟਰਕੀ ਜੋ ਜਿਨ੍ਹਾਂ ਦੇ ਡਿਪਲੋਮੈਟਿਕ ਰਿਲੇਸ਼ਨ ਪਾਕਿਸਤਾਨ ਦੇ ਨਾਲ ਗੁੱਡ ਹੈਗੇ ਆ, ਉਹਨਾਂ ਦੇ ਵੀ ਫੋਰਨ ਮਿਨਿਸਟਰ ਨੇ ਕਿਹਾ ਪਾਕਿਸਤਾਨ ਅਫਗਾਨਿਸਤਾਨ, ਕਤਰ ਤੇ ਸਾਊਦੀ ਅਰੇਬੀਆ ਰਲ ਕੇ ਜਿਹੜਾ ਇਹਦਾ ਸੋਲੂਸ਼ਨ ਲੱਭਣਾ ਚਾਹੀਦਾ ਹੈਗਾ। ਮੁਹੰਮਦ ਬਿਨ ਅਬਦੁਲ ਅਜ਼ੀਜ਼ ਇਹ ਕਤਰ ਦੇ ਆ, ਇਹਨਾਂ ਦੇ ਫੋਰਨ ਮਿਨਿਸਟਰ, ਇਹਨਾਂ ਨੇ ਇਹ ਕਿਹਾ ਵੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਮੁਹੰਮਦ ਦਾਰ ਦੇ ਨਾਲ ਮੇਰੀ ਗੱਲਬਾਤ ਹੋਈ ਆ ਤੇ ਇਮੀਡੀਏਟਲੀ ਬੰਦ ਹੋਣਾ ਚਾਹੀਦਾ। ਚਾਈਨਾ ਨੇ ਵੀ ਕੰਸਰਨ ਜਿਹੜਾ ਆ ਬਹੁਤ ਫੀਲ ਕੀਤਾ ਹੈਗਾ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਤੇ ਉੱਥੇ ਦੇ ਜਿਹੜੇ ਫੋਰਨ ਅਫੇਅਰਸ ਆਫਿਸ ਵਾਲੇ ਆ ਉਹਨਾਂ ਨੇ ਕਿਹਾ ਵੀ ਅਸੀਂ ਵਿਚੋਲਗੀ ਦੇ ਲਈ ਤਿਆਰ ਆ, ਮੀਡੀਏਟਿੰਗ ਦੇ ਲਈ ਤਿਆਰ ਹੈਗੇ ਆ ਜੇ ਦੋਨਾਂ ਮੁਲਕਾਂ ਨੂੰ ਚਾਹੀਦੀ ਹੈਗੀ ਆ। ਬ੍ਰਿਟੇਨ ਦੇ ਫੋਰਨ ਸੈਕਟਰੀ ਕੂਪਰ, ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਯੂਕੇ ਵੀ ਬਹੁਤ ਡੀਪਲੀ ਕੰਸਰਨਡ ਆ ਜੋ ਟੈਨਸ਼ਨ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਚੱਲ ਰਹੀ ਹੈਗੀ ਆ, ਇਸ ਨੂੰ ਇਮੀਡੀਏਟਲੀ ਡੀਐਸਕੇਲੇਟ ਕਰ ਦੇਣਾ ਚਾਹੀਦਾ ਹੈਗਾ ਆ। ਸੋ ਵੱਖ-ਵੱਖ ਮੁਲਕ ਜੋ ਆ ਉਹ ਕਾਫੀ ਕੰਸਰਨਡ ਹੈਗੇ ਆ ਪਾਕਿਸਤਾਨ ਤੇ ਜੋ ਅਫਗਾਨਿਸਤਾਨ 'ਚ ਲੜਾਈ ਤੇਜ਼ੀ ਨਾਲ ਫੈਲ ਰਹੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਲੜਾਈ ਆ ਹੋਰ ਕੀ ਰੂਪ ਅਖਤਿਆਰ ਕਰ ਸਕਦੀ ਹੈ ਦੇਖਣ ਵਾਲੀ ਗੱਲ ਹੋਊਗੀ। ਓਪਨ ਵਾਰ ਜਿੱਦਾਂ ਤੁਸੀਂ ਦੱਸਿਆ ਵੀ ਤਾਲਿਬਾਨ ਦੇ ਨਾਲ ਪਾਕਿਸਤਾਨ ਵਾਲੇ ਜਿਹੜੇ ਉਹ ਹੋ ਚੁੱਕੇ ਹੈਗੇ ਆ। ਕੁਝ ਸਾਲ ਪਹਿਲਾਂ ਹੀ ਨਾਟੋ ਦੀਆਂ ਜਿਹੜੀਆਂ ਫੋਰਸਿਸ ਆ ਤੇ ਯੂਐਸ ਦੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੇ ਅਫਗਾਨਿਸਤਾਨ ਨੂੰ ਜਿਹੜਾ ਉਹ ਛੱਡਿਆ ਸੀ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ। ਤੇ ਪਿਛਲੇ 24 ਘੰਟਿਆਂ ਦੇ ਵਿੱਚ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀ ਬੋਂਬਿੰਗ ਆ ਪਾਕਿਸਤਾਨ ਦੇ ਦੁਆਰਾ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ 18 ਜਾਣੇ ਇਹ ਮਰਨ ਦੀ ਗੱਲ ਵੀਕਐਂਡ ਦੇ ਉੱਤੇ ਦੱਸ ਰਹੇ ਸੀ। ਆਮ ਪ੍ਰੈਟੀ ਸ਼ੋਰ ਵੀ ਇਹ ਜਿਹੜਾ ਆંકੜਾ ਉਸ ਤੋਂ ਵੀ ਉੱਤੇ ਜਿਹੜਾ ਉਹ ਹੋਊਗਾ। ਜਿਹੜੇ ਤਾਲਿਬਾਨ ਦੇ ਸਿਕਿਉਰਿਟੀ ਪਰਸਨਲ ਆ ਉਹ ਜਿਹੜਾ ਬਾਰਡਰ ਦੀਆਂ ਕ੍ਰਾਸਿੰਗਸ ਆ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਉੱਥੇ ਖੜੇ ਨੇ। ਤੇ ਇੱਕ ਚੀਜ਼ ਜਿਹੜੀ ਉੱਥੇ ਦੇਖਣ ਵਾਲੀ ਆ ਵੀ ਅਮਰੀਕਾ ਵਾਲੀਆਂ ਜਿਹੜੀਆਂ ਹਮਵੀਜ਼ ਆ ਉਹ ਉਹਨਾਂ ਦੇ ਕੋਲ ਮੌਜੂਦ ਆ ਕਿਉਂਕਿ ਅਮਰੀਕਾ ਵਾਲੇ ਸਾਜੋ ਸਮਾਨ ਆਪਣਾ ਉੱਥੇ ਹੀ ਛੱਡ ਆਏ ਹੈਗੇ ਆ। 73 ਕਹਿੰਦੇ ਵੀ ਤਾਲਿਬਾਨ ਦੀਆਂ ਜਿਹੜੀਆਂ ਪੋਸਟਾਂ ਪਾਕਿਸਤਾਨ ਵਾਲੇ ਦਾਅਵਾ ਕਰ ਰਹੇ ਆ ਵੀ 73 ਜਿਹੜੀਆਂ ਅਸੀਂ ਪੋਸਟ ਆ ਉਹਨਾਂ ਨੂੰ ਨਸ਼ਟ ਕਰ ਦਿੱਤਾ ਆ ਤੇ ਕਈ ਜਿਹੜੀਆਂ ਪੋਜੀਸ਼ਨਸ ਆ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਕੁਛ ਮਹੀਨੇ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਭੁਚਾਲ ਆਇਆ ਸੀ ਤੇ ਇੰਡੀਆ ਵਾਲਿਆਂ ਨੇ ਝੱਟ ਦੇਣੀ ਉਹਨਾਂ ਨੂੰ ਰਾਹਤ ਘੱਲੀ ਸੀ ਉਸ ਟਾਈਮ ਦੇ ਉੱਤੇ ਜਦੋਂ ਪੰਜਾਬ ਹੜ੍ਹਾਂ ਤੋਂ ਪੀੜਤ ਚੱਲ ਰਿਹਾ ਸੀ। ਇੰਡੀਆ 100% ਇਸ ਚੀਜ਼ ਦੇ ਵਿੱਚ ਇਸ ਐਂਗਲ ਤੋਂ ਇਨਵੋਲਵ ਆ ਵੀ ਉਹ ਅਫਗਾਨਿਸਤਾਨ ਨੂੰ ਜਿਹੜਾ ਆ ਉਹ
ਪੂਰੀ ਸਪੋਰਟ ਇਸ ਦੇ ਵਿੱਚ ਕਰ ਰਹੇ ਆ। ਆਪਾਂ ਦੇਖਿਆ ਵੀ ਬਲੋਚਿਸਤਾਨ ਵਾਲੇ ਪਾਸੇ ਵੀ ਇਸੇ ਤਰੀਕੇ ਦੀ ਹੀ ਜਿਹੜੀ ਦੋਸ਼ ਆ ਉਹ ਪਾਕਿਸਤਾਨ ਵਾਲੇ ਲਾਉਂਦੇ ਆ, ਤੇ ਇੰਡੀਆ ਵਾਲੇ ਇਹ ਦੋਸ਼ ਲਾਉਂਦੇ ਆ ਵੀ ਜਿਹੜੀ ਕਸ਼ਮੀਰ ਦੇ ਵਿੱਚ ਇਨਸਰਜੈਂਸੀ ਆ ਉਹ ਪਾਕਿਸਤਾਨ ਵਾਲੇ ਜਿਹੜੇ ਉਹ ਕਰਵਾ ਰਹੇ ਹੈਗੇ ਆ। ਸੋ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਢਾਹ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਇਹ ਗਵਾਂਢੀ ਮੁਲਕਾਂ ਦੇ ਸ਼ੁਰੂ ਤੋਂ ਹੀ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਹੈਗੀਆਂ ਆ। ਅਮਰੀਕਾ ਦੇ ਸੀਨੀਅਰ ਇੱਕ ਪੋਲੀਟੀਸ਼ੀਅਨ ਉਹਨਾਂ ਨੇ ਇੱਕ ਵਾਰੀ ਅਫਗਾਨਿਸਤਾਨ ਦੇ ਲੋਕਾਂ ਬਾਰੇ ਕਿਹਾ ਸੀਗਾ, ਕਹਿੰਦੇ ਵੀ ਤੁਸੀਂ ਯੂ ਕੈਨ ਹਾਇਰ ਏ ਪਸ਼ਤੋ ਬਟ ਯੂ ਕੈਨਟ ਬਾਏ ਏ ਪਸ਼ਤੋ। ਵੀ ਉਹ ਕਿਉਂਕਿ ਉਸ ਇਲਾਕੇ ਵਾਲੇ ਆ, ਸੋ ਕਹਿੰਦੇ ਵੀ ਤੁਸੀਂ ਉਹਨੂੰ ਰੈਂਟ ਕਰ ਸਕਦੇ ਆ, ਉਸਨੂੰ ਹਾਇਰ ਕਰ ਸਕਦੇ ਆ, ਆਪਣਾ ਕੰਮ ਥੋੜਾ ਬਹੁਤਾ ਕਰਾ ਸਕਦੇ ਆ, ਪਰ ਉਹ ਕਦੀ ਵੀ ਤੁਹਾਡੇ ਅਧੀਨਗੀ ਦੀ ਜਿਹੜੀ ਉਹ ਹੋਊਗਾ। ਆਪਾਂ ਉਹੀ ਦੇਖਿਆ ਵੀ ਇੰਨੇ ਸਾਲ ਨਾਟੋ ਤੇ ਯੂਐਸ ਦੀਆਂ ਫੋਰਸਿਸ 20 ਸਾਲ ਤੋਂ ਵੱਧ ਉੱਥੇ ਲਾ ਕੇ ਆਉਣ ਤੋਂ ਬਾਅਦ ਦੇ ਵਿੱਚ ਵੀ ਇਵੈਂਚੁਅਲੀ ਉਸੇ ਤਰੀਕੇ ਦੇ ਨਾਲ ਉੱਥੇ ਡਟੇ ਰਹੇ। ਉਹਨਾਂ ਨੂੰ ਆਪਣੀ ਕਹਿ ਲਓ ਵੀ ਮੁਲਕ ਦੇ ਲਈ ਜਾਂ ਜਿੱਦਾਂ ਵੀ ਉਹਨੂੰ ਤੁਸੀਂ ਐਂਗਲ ਤੋਂ ਜਿਹੜਾ ਉਹ ਦੇਖਣਾ ਆ ਵੀ ਉਹ ਚੀਜ਼ਾਂ ਹੈਗੀਆਂ ਆ। ਸੋ ਇੰਡੀਆ ਵਾਲਿਆਂ ਨੂੰ ਸ਼ਾਇਦ ਇਹ ਲੱਗ ਰਿਹਾ ਹੋਊਗਾ ਵੀ ਉਹਨਾਂ ਨੇ ਅਫਗਾਨਿਸਤਾਨ ਵਾਲੇ ਖਰੀਦ ਲਏ ਆ, ਪਰ ਉਹ ਵੀ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਹਨਾਂ ਦਾ ਫਾਇਦਾ ਜਿਹੜਾ ਉਹ ਚੱਕ ਰਹੇ ਜਿਹੜਾ ਉਹ ਹੋ ਸਕਦੇ ਆ। ਪਰ ਇਹ ਆ ਵੀ ਭਾਰਤ ਦੇ ਗੁਆਂਢ ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਇਸ ਟਾਈਮ ਜਿਹੜੀ ਉਹ ਖਾਸੀ ਖਣਕੀ ਜਿਹੜੀ ਉਹ ਪਈ ਆ। ਸੋ ਆਪਸੀ ਜਿਹੜੀ ਕਹਿ ਲਓ ਵੀ ਕਤਲੋਗਾਰਤ ਕਹਿ ਲਓ, ਲੜਾਈ ਜਿਹੜੀ ਆ, ਯੁੱਧ ਆ, ਉਹ ਮਾਹੌਲ ਜਿਹੜਾ ਉਹ ਇਸ ਟਾਈਮ ਭਖਿਆ ਪਿਆ ਹੈਗਾ। ਜੀ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹੁਣੀ ਦੀ ਜੋ ਡੈਪੋਜੀਸ਼ਨ ਆ ਨਿਊਯਾਰਕ ਦੇ ਵਿੱਚ ਹਾਊਸ ਓਵਰਸਾਈਡ ਤੇ ਗਵਰਨਮੈਂਟ ਰਿਫਾਰਮ ਕਮੇਟੀਜ਼ ਦੇ ਸਾਹਮਣੇ, ਉਹਦੇ ਵਿੱਚ ਉਹਨਾਂ ਨੇ ਜੈਫਰੀ ਐਪਸਟੀਨ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਮੈਨੂੰ ਕੋਈ ਆਈਡੀਆ ਨਹੀਂ ਸੀ ਐਪਸਟੀਨ ਦੇ ਕ੍ਰਾਈਮ ਦਾ ਜਦੋਂ ਮੈਂ ਉਸ ਨੂੰ ਮਿਲਿਆ ਹੈਗਾ ਆ। ਸੋ ਕੱਲ ਹਿਲਰੀ ਕਲਿੰਟਨ ਉਹਨਾਂ ਦੀ ਵਾਈਫ ਦੀ ਹੀਅਰਿੰਗ ਹੋਈ ਸੀ। ਸੋ ਉਹਨਾਂ ਨੇ ਤਾਂ ਟੋਟਲੀ ਡਿਨਾਈ ਕੀਤਾ ਵੀ ਮੈਂ ਕਦੇ ਮਿਲੀ ਵੀ ਨਹੀਂ, ਨਾ ਮੈਂ ਕਦੇ ਉਹਦੇ ਆਈਲੈਂਡ ਤੇ ਗਈ ਆ, ਨਾ ਹੀ ਮੇਰੀ ਕੋਈ ਉਹਦੇ ਨਾਲ ਗੱਲਬਾਤ ਹੋਈ ਹੈਗੀ ਆ। ਸੋ ਅੱਜ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਦੀ ਜਿਹੜੀ ਹੀਅਰਿੰਗ ਆ ਉਹ ਹੋਣੀ ਹੈਗੀ ਆ, ਸ਼ਾਇਦ ਇਸ ਟਾਈਮ ਚੱਲ ਰਹੀ ਹੈਗੀ ਆ। ਉਹਦੇ ਵਿੱਚ ਇਹ ਸਾਰੀ ਕਲੋਜ਼ ਡੋਰ ਰੱਖੀ ਗਈ ਆ। ਹਾਲਾਂਕਿ ਕਲਿੰਟਨਸ ਦੋਨਾਂ ਫੈਮਿਲੀ ਨੇ ਇਹ ਕਿਹਾ ਸੀ ਵੀ ਓਪਨ ਹੋਣੀ ਚਾਹੀਦੀ ਹੈਗੀ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗ ਸਕੇ ਵੀ ਕੀ ਤੁਸੀਂ ਸਾਤੋਂ ਪੁੱਛ ਰਹੇ ਆ ਤੇ ਕੀ ਬਾਅਦ ਦੇ ਵਿੱਚ ਤੁਹਾਨੂੰ ਪ੍ਰੈਜ਼ੀਡੈਂਟ ਟਰੰਪ ਜਾਂ ਹੋਰ ਜਿਹੜੇ ਲੋਕ ਇਨਵੋਲਵ ਆ ਉਹਨਾਂ ਤੋਂ ਪੁੱਛਣਾ ਚਾਹੀਦਾ ਹੈਗਾ ਆ। ਕੁਝ ਸੈਨੇਟਰ ਰਿਪਬਲਿਕਨਸ ਐਡਵਾਈਜ਼ ਕਰ ਰਹੇ ਆ ਜਸਟਿਸ ਡਿਪਾਰਟਮੈਂਟ ਨੂੰ ਵੀ ਐਪਸਟੀਨ ਦੇ ਜਿਹੜੇ ਡਾਕੂਮੈਂਟਸ ਆ ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਨਾਮ ਆਦਾ ਉਹ ਸਾਰੇ ਰਿਲੀਜ਼ ਹੋਣੇ ਚਾਹੀਦੇ ਆ, ਕਿਉਂਕਿ ਬਹੁਤ ਸਾਰੇ ਡਾਕੂਮੈਂਟਸ ਮਿਸਿੰਗ ਹੈਗੇ ਆ। ਟਰੰਪ ਉਹਨਾਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਵੀ ਉਹ ਕਾਰਪਸ ਕ੍ਰਿਸਟੀ ਜੋ ਟੈਕਸਸ ਦੇ ਵਿੱਚ ਹੈਗੇ ਆ ਉੱਥੇ ਉਹ ਵਿਜ਼ਿਟ ਕਰਨ ਜਾ ਰਹੇ ਉਹਨਾਂ ਦੇ ਨਾਲ એનર્ਜੀ ਪਾਲਿਸੀ ਨੂੰ ਲੈ ਕੇ। ਭਈ ਜੋ ਐਪਸਟੀਨ ਫਾਈਲਸ ਆ ਉਹ ਤਾਂ ਹੁਣ ਪਾਸਟ ਹੈਗਾ, ਉਹਨੂੰ ਛੱਡ ਦੇਣਾ ਚਾਹੀਦਾ ਹੈਗਾ। ਜਦ ਕਿ ਉਹਨਾਂ ਦੀਆਂ ਕਈ ਪ੍ਰਾਈਵੇਟ ਗੱਲਾਂ ਬਾਤਾਂ 'ਚ ਆਇਆ ਵੀ ਉਹਨਾਂ ਦੇ ਬਹੁਤ ਸਾਰੇ ਦੋਸਤ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਸੀਗੇ। ਕੈਪੀਟਲ ਹਿੱਲ ਦੇ ਉੱਤੇ ਵੀ ਕੁਝ ਰਿਪਬਲਿਕਨ ਲਾ ਮੇਕਰਸ ਜੋ ਆ ਉਹ ਬਹੁਤ ਫਰਸਟ੍ਰੇਟਡ ਹੈਗੇ ਆ ਹਾਊਸ ਜੀਓਪੀ ਲੀਡਰਸ਼ਿਪ ਦੇ ਨਾਲ ਵੀ ਤੁਸੀਂ ਇਹ ਜਲਦੀ ਤੋਂ ਜਲਦੀ ਜੋ ਆ ਇਹ ਕਿਉਂ ਨਹੀਂ ਕਰ ਰਹੇ ਹੈਗੇ ਵੀ ਸਾਡੀ ਇਲੈਕਸ਼ਨ ਦੇ ਉੱਤੇ ਵੀ ਇਹਦਾ ਜਿਹੜਾ ਅਸਰ ਆ ਉਹ ਪਊਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਹੋਰ ਖਬਰਾਂ ਵੱਲ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ। ਜਿਹੜੇ ਕੀ ਮਸਲਾ ਜਿਹੜਾ ਇੱਕ ਵਾਰੀ ਫੇਰ ਅੱਜ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਖਬਰ ਛਾਪੀ ਆ ਇਮੀਗ੍ਰੈਂਟ ਟਰੱਕਿੰਗ ਲਾਇਸੈਂਸਿਸ ਨੂੰ ਜਿਹੜਾ ਉਹ ਲੈ ਕੇ ਵੀ ਮਸਲਾ ਜਿਹੜਾ ਉਹ ਕੀ ਬਣਿਆ ਪਿਆ ਤੇ ਕੀ ਲੇਟੈਸਟ ਉਸ ਦੇ ਉੱਤੇ ਅਪਡੇਟ ਆ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਕਰਾਂਗੇ। ਪੈਂਟਾਗਨ ਤੇ ਐਂਥਰੋਪਿਕ ਦੀ ਜਿਹੜੀ ਉਹ ਖੜਕੀ ਪਈ ਆ, ਕੀ ਉਸ ਦੇ ਵਿੱਚ ਰੌਲਾ ਰੱਪਾ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਦੇ ਹਾਂ। H1B ਵਾਲੇ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਆ ਰਹੀ ਆ, ਇੱਕ ਬੰਦੇ ਨੇ ਆਪਣੀ ਹੱਡਬੀਤੀ ਜਿਹੜੀ ਉਹ ਪੋਸਟ ਕੀਤੀ ਸੀ ਰੈਡਿਟ ਦੇ ਉੱਤੇ, ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਅੱਜ ਇੱਕ ਆਰਟੀਕਲ ਇਸ ਬਾਬਤ ਜਿਹੜਾ ਉਹ ਛਾਪਿਆ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਦੇ ਟਰੱਕਿੰਗ ਲਾਇਸੈਂਸ ਉਹਨਾਂ ਨੂੰ ਪੁੱਲ ਕੀਤਾ ਹੈ ਕੈਲੀਫੋਰਨੀਆ ਨੇ। ਉਹ ਇਹ ਮੰਨਦੇ ਆ ਵੀ ਉਹਨਾਂ ਤੋਂ ਗਲਤੀ ਹੋਈ ਹੈ, ਕਲੈਰੀਕਲ ਮਿਸਟੇਕ ਜਿਹੜਾ ਉਹ ਹੋਇਆ ਆ, ਪਰ ਕਹਿੰਦੇ ਵੀ ਹੁਣ ਅਸੀਂ ਲਾਇਸੈਂਸ ਵਾਪਸ ਨਹੀਂ ਜਿਹੜਾ ਉਹ ਦੇ ਪਾ ਰਹੇ। ਸੋ ਡੀਐਮਵੀ ਦਾ ਐਰਰ ਇਹ ਸੀਗਾ ਵੀ ਇਹਨਾਂ ਨੇ ਜਿਹੜੀ ਵਰਕ ਪਰਮਿਟ ਦੀ ਤਰੀਕ ਨੂੰ ਦੇਖੇ ਬਗੈਰ ਜਾਂ ਉਸ ਤੋਂ ਐਕਸਪਾਇਰ ਹੋਣ ਤੋਂ ਬਾਅਦ ਦੇ ਜਿਹੜੇ ਐਕਸਪਾਇਰੀ ਡੇਟ ਵਾਲੇ ਜਿਹੜੇ ਲਾਇਸੈਂਸ ਆ, ਸੀਡੀਐਲਸ ਆ, ਉਹ ਇਸ਼ੂ ਕਰਤੇ ਸੀਗੇ। ਹੁਣ ਉਹ ਤੋਂ ਬਾਅਦ ਦੇ ਵਿੱਚ ਜਦ ਆਡਿਟ ਹੋਇਆ, ਜਦੋਂ ਸ਼ੌਨ ਡਫੀ ਹੁਣਾਂ ਨੇ ਰੌਲਾ ਪਾਇਆ, ਕਹਿੰਦੇ ਵੀ ਇਲੀਗਲੀ ਇਸ਼ੂ ਕੀਤੇ ਗਏ ਆ ਸੀਡੀਐਲਸ, ਤੇ ਇਹਨਾਂ ਨੇ ਫਿਰ ਚਿੱਠੀਆਂ ਘੱਲ ਦਿੱਤੀਆਂ ਤਕਰੀਬਨ 20,000 ਜਿਹੜੇ ਲਾਇਸੈਂਸ ਧਾਰਕਾਂ ਨੂੰ ਵੀ ਇਹ ਗਲਤੀ ਆ ਤੇ ਇਸ ਲਈ ਤੁਹਾਡੇ ਅਸੀਂ ਹੁਣ ਕੈਂਸਲ ਕਰਨ ਜਾ ਰਹੇ ਹਾਂ। ਹੁਣ 6 ਮਾਰਚ ਤੱਕ ਦਾ, ਪਹਿਲਾਂ ਤਾਂ ਇਹ ਜਨਵਰੀ ਦੀ ਸ਼ੁਰੂਆਤ ਤੱਕ ਇਹ ਸੀਗਾ, ਫਿਰ ਕੇਸ ਕੂਸ ਜਿਹੜੇ ਹੋਏ 60 ਦਿਨਾਂ ਦੀ ਹੋਰ ਮੌਲਤ ਦਿੱਤੀ ਗਈ ਤੇ ਦਿਨ ਹੁਣ ਰਹਿ ਗਏ ਆ ਥੋੜੇ। 6 ਤਰੀਕ ਨੂੰ ਜਿਹੜੀ ਆ ਉਹ ਮਾਸ ਰੈਵੋਕੇਸ਼ਨ ਜਿਹੜੀਆਂ ਉਹ ਹੋ ਜਾਣੀਆਂ ਆ, ਕਿਉਂਕਿ ਉਹਨਾਂ ਨੇ 60 ਦਿਨ ਦਾ ਵਕਫਾ ਦਿੱਤਾ ਸੀਗਾ ਵੀ ਇਦਾਂ ਜਿਹੜਾ ਉਹ ਤੁਸੀਂ ਜੇ ਤੁਹਾਡੇ ਨਾਲ ਹੋਇਆ ਆ ਤੇ ਤੁਹਾਡੇ ਲਾਇਸੈਂਸ ਕੈਂਸਲ ਕਰਕੇ ਮੁੜ ਤੋਂ ਜਿਹੜੇ ਉਹ ਬਣਾਏ ਜਾਣਗੇ। ਉਸੇ ਦਰਮਿਆਨ ਇਹਨਾਂ ਨੇ ਆਪਣੀ ਗਲਤੀ ਮੰਨੀ ਵੀ ਸਾਡਾ ਕਲੈਰੀਕਲ ਐਰਰ ਸੀਗਾ, ਐਕਸਪਾਇਰੀ ਡੇਟਸ ਜਿਹੜੀਆਂ ਆ ਲਾਇਸੈਂਸ ਦੇ ਉੱਤੇ ਉਹ ਗਲਤ ਸਾਡੇ ਕੋਲ ਛਪ ਕੇ ਜਿਹੜੀਆਂ ਉਹ ਚਲੇ ਗਈਆਂ। ਉਧਰ ਫੈਡਰਲ ਸਰਕਾਰ ਦੀ ਇੱਕ ਡੈਡਲਾਈਨ ਹੋਰ ਆ ਰਹੀ ਆ 16 ਤਰੀਕ ਦੀ, ਜਿਹੜੀ ਕਿ ਉਹ ਕਹਿੰਦੇ ਆ ਵੀ ਬੇਸਿਕਲੀ ਉਹ ਬੈਨ ਕਰੂਗੀ ਨਾਨ ਸਿਟੀਜ਼ਨਸ ਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਐਂਟਰ ਹੋਣ ਤੋਂ ਹੀ। ਤੇ ਕਹਿੰਦੇ ਵੀ ਜਿਹੜੇ ਡਰਾਈਵਰਸ ਲਾਇਸੈਂਸ ਲੂਜ਼ ਕਰ ਜਾਣਗੇ ਉਸ ਤੋਂ ਪਹਿਲਾਂ ਉਹਨਾਂ ਦੇ ਲਈ ਇਸ ਇੰਡਸਟਰੀ ਦੇ ਵਿੱਚ ਆਉਣਾ ਜਾਂ ਦੁਬਾਰਾ ਲਾਇਸੈਂਸ ਲਾਉਣਾ ਬੇਸਿਕਲੀ ਨਾਮੁਮਕਿਨ ਵਰਗਾ ਹੋ ਜਾਊਗਾ। ਹੁਣ ਕੈਲੀਫੋਰਨੀਆ ਵਾਲੇ ਕਹਿੰਦੇ ਆ ਵੀ ਅਸੀਂ ਇਸ ਨੂੰ ਫਿਕਸ ਕਰਨਾ ਚਾਹੁੰਦੇ ਹਾਂ, ਅਸੀਂ ਦੁਬਾਰਾ ਇਸ਼ੂ ਕਰਨਾ ਚਾਹੁੰਦੇ ਹਾਂ, ਪਰ ਫੈਡਰਲ ਰੈਗੂਲੇਟਰ ਉਹ ਰਿਫਿਊਜ਼ ਕਰ ਰਿਹਾ ਕੈਲੀਫੋਰਨੀਆ ਨੂੰ ਆਪਣੇ ਜਿਹੜੇ ਸਿਸਟਮ ਦੇ ਵਿੱਚ ਇਸ਼ੂ ਆਏ ਆ ਉਸ ਨੂੰ ਫਿਕਸ ਕਰਨ ਦੇ ਲਈ, ਕਿਉਂਕਿ ਸੀਡੀਐਲ ਦੀ ਜਿਹੜੀ ਇਸ਼ੂਐਂਸ ਆ ਉਹ ਹੋਣੀ ਆ FMCS ਦੇ ਰੈਗੂਲੇਸ਼ਨਸ ਦੇ ਜਿਹੜਾ ਮੁਤਾਬਕ, ਤੇ ਫੈਡਰਲ ਸਰਕਾਰ ਨੂੰ ਇਹ ਮੌਕਾ ਮਿਲਿਆ ਹੋਇਆ ਆ। ਉਹ ਇਹ ਕਹਿ ਰਿਹਾ ਵੀ ਨਹੀਂ, ਅਸੀਂ ਤੁਹਾਨੂੰ ਆਪਣਾ ਸਿਸਟਮ ਫਿਕਸ ਹੀ ਨਹੀਂ ਕਰਨ ਦੇਣਾ ਜਿਹਦੇ ਨਾਲ ਤੁਸੀਂ ਇਹਨਾਂ ਲਾਇਸੈਂਸ ਨੂੰ ਸੁਧਾਰ ਕੇ ਜਿਹੜਾ ਆ ਇਹਨਾਂ ਲੋਕਾਂ ਨੂੰ ਮੁੜ ਦੁਬਾਰਾ ਦੇ ਦਿਓ, ਕਿਉਂਕਿ 16 ਤਰੀਕ ਤੋਂ ਬਾਅਦ ਦੇ ਵਿੱਚ ਤਾਂ ਇੱਕ ਹਿਸਾਬ ਦੇ ਨਾਲ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਦੇ ਲਈ ਲਾਇਸੈਂਸ ਬਣਨੇ ਬੇਸਿਕਲੀ ਨਾ ਆ ਲੀਕ ਜਿਹੜੀ ਉਹ ਫਿਰ ਜਾਣੀ ਆ, ਕਿਉਂਕਿ ਇਹ ਨਵੀਆਂ ਰੈਗੂਲੇਸ਼ਨ ਜਿਹੜੀਆਂ ਫੈਡਰਲ ਰੈਗੂਲੇਸ਼ਨਸ ਆ ਉਹ ਚਾਲੂ ਹੋ ਜਾਣੀਆਂ, ਜਿਸ ਦੇ ਵਿੱਚ ਉਹ ਕਹਿੰਦੇ ਆ ਵੀ ਇਕੱਲੇ US ਸਿਟੀਜ਼ਨ, ਗ੍ਰੀਨ ਕਾਰਡ ਹੋਲਡਰ ਤੇ ਜਾਂ ਜਿਹੜੇ ਕੋਈ ਸਪੈਸੀਫਿਕ ਵੀਜ਼ਾਸ ਦੇ ਉੱਤੇ ਇੱਥੇ ਆਏ ਹੋਏ ਆ ਉਹਨਾਂ ਨੂੰ ਹੀ ਜਿਹੜੇ CDL ਇਸ਼ੂ ਕੀਤੇ ਜਾ ਸਕਦੇ ਆ। ਹੁਣ ਚਿਕਨ ਐਂਡ ਐਗ ਪ੍ਰੋਬਲਮ ਕਹਿੰਦੇ ਵੀ ਇਹਨਾਂ ਦੀ ਆਪਸ ਦੇ ਵਿੱਚ ਬਣੀ ਪਈ ਆ ਵੀ ਆਂਡਾ ਆ ਪਹਿਲਾਂ ਕਿ ਮੁਰਗੀ। ਉਹ ਕਹਿੰਦੇ ਵੀ ਅਸੀਂ ਠੀਕ ਕਰਨਾ ਚਾਹੁੰਦੇ ਆ, ਉਹ ਕਹਿੰਦੇ ਵੀ ਆਪਣਾ ਸਿਸਟਮ ਠੀਕ ਕਰਨਾ ਹੈ, ਤੇ ਫੈਡਰਲ ਵਾਲੇ ਕਹਿੰਦੇ ਵੀ ਅਸੀਂ ਤੁਹਾਨੂੰ ਸਿਸਟਮ ਠੀਕ ਕਰਨ ਨੂੰ ਇਜਾਜ਼ਤ ਨਹੀਂ ਜਿਹੜੀ ਉਹ ਦੇਣੀ। ਤੇ ਇਸ ਕਰਕੇ ਵਿਚਾਲੇ ਕੌਣ ਫਸ ਗਏ? ਸਾਰੇ ਇਮੀਗ੍ਰੈਂਟ ਟਰੱਕਿੰਗ ਲਾਇਸੈਂਸ ਧਾਰਕ ਜਿਨ੍ਹਾਂ ਨੂੰ DMV ਦੀ ਗਲਤੀ ਦੇ ਕਰਕੇ ਇਸ ਟਾਈਮ ਇਹ ਸਾਰੇ ਸਿਚੁਏਸ਼ਨ ਦੇ ਵਿੱਚੋਂ ਜਿਹੜਾ ਉਹ ਲੰਘਣਾ ਜਿਹੜਾ ਉਹ ਪੈ ਰਿਹਾ ਆ। ਤੇ ਇਸ ਦੇ ਨਾਲ ਹਰਜੋਤ ਸਿੰਘ ਜੀ ਇਹਨਾਂ ਨੇ ਤਲਵਾਰ ਜਿਹੜੀ ਉਹ ਲਮਕਾਈ ਹੋਈ ਆ ਫੈਡਰਲ ਨੇ, ਸ਼ੌਨ ਡਫੀ ਹੁਣਾਂ ਨੇ ਕੈਲੀਫੋਰਨੀਆ ਦੇ ਉੱਤੇ, ਵੀ ਜੇ ਤੁਸੀਂ ਇਹ ਵਾਪਸ ਨਾ ਲਏ ਤਾਂ $160 ਮਿਲੀਅਨ ਦੀ ਤੁਹਾਡੀ ਫੰਡਿੰਗ ਜਿਹੜੀ ਉਹ ਟਰਾਂਸਪੋਰਟੇਸ਼ਨ ਫੰਡਸ ਦੇ ਵਿੱਚ ਉਹ ਰੋਕਾਂਗੇ, ਤੇ ਇਸ ਤੋਂ ਇਲਾਵਾ ਹੋਰ ਧਮਕੀ $300 ਮਿਲੀਅਨ ਦੇ ਜਿਹੜੇ ਇੱਕ ਹੋਰ ਡਿਸਪਿਊਟ ਨੂੰ ਲੈ ਕੇ ਜਿਹੜੀ ਉਹ ਦਿੱਤੀ ਪਈ ਆ। ਸੋ ਹਿਊਮਨ ਕਾਸਟ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਸ ਟਾਈਮ ਸਾਹਮਣੇ ਆ ਰਿਹਾ ਆ। ਸੋ ਲਾਇਸੈਂਸ ਵਾਲਿਆਂ ਦੇ ਲਈ, ਲਾਇਸੈਂਸ ਧਾਰਕਾਂ ਦੇ ਲਈ ਉੱਦਾਂ ਤਾਂ ਕੱਲ ਜਿਹੜੀ ਇੱਕ ਸੁਪੀਰੀਅਰ ਕੋਰਟ ਨੇ ਕਿਹਾ ਸੀਗਾ ਵੀ ਕੈਲੀਫੋਰਨੀਆ ਨੂੰ ਲਾਇਸੈਂਸ ਜਿਹੜੇ ਆ ਉਹ ਕੈਂਸਲ ਨਹੀਂ ਕਰਨੇ ਚਾਹੀਦੇ, ਇਹਨਾਂ ਨੂੰ ਦੇਣੇ ਜਿਹੜੇ ਉਹ ਚਾਹੀਦੇ ਆ। ਪਰ ਹੁਣ ਕੈਲੀਫੋਰਨੀਆ ਵਾਲੇ ਇਸ ਗੱਲ ਤੋਂ ਮੱਥੇ ਨੂੰ ਹੱਥ ਮਾਰ ਰਹੇ ਆ ਵੀ ਸਾਨੂੰ ਜਿਹੜਾ ਉਹ ਲਾਇਸੈਂਸ ਸੁਧਾਰਨ ਦਾ ਜਿਹੜਾ ਉਹ ਮੌਕਾ ਹੀ ਨਹੀਂ ਦਿੱਤਾ ਜਿਹੜਾ ਉਹ ਜਾ ਰਿਹਾ ਹੈਗਾ। ਸੋ ਇਹਦੇ ਨਾਲ ਸਪਲਾਈ ਚੇਨ ਦੇ ਉੱਤੇ ਕੀ ਅਸਰ ਪਊਗਾ? ਡਰਾਈਵਰ ਸ਼ਾਰਟੇਜ ਦਾ ਫਿਰ ਰੌਲਾ ਰੱਪਾ ਤਾਂ ਨਹੀਂ ਪੈਣਾ ਸ਼ੁਰੂ ਹੋ ਜਾਊਗਾ? ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੇ
ਸੀਰੀਅਲਸ ਆ ਜਿਹੜੇ ਖਾਸ ਕਰਕੇ ਕੈਂਸਲ ਹੋਣ ਜਾ ਰਹੇ ਆ, ਉਹਨਾਂ ਨੂੰ ਲੈ ਕੇ ਜਿਹੜਾ ਵਿਵਾਦ ਆ, ਤਣਾਅ ਆ, ਉਹ ਬਣਿਆ ਹੀ ਪਿਆ ਹੈਗਾ ਆ। ਦੂਸਰੇ ਪਾਸੇ ਸੰਨ 2025 ਦੇ ਵਿੱਚ 17 ਨਾਨ ਡੋਮਿਸਾਈਲਡ ਟਰੱਕ ਡਰਾਈਵਿੰਗ ਲਾਇਸੈਂਸ ਵਾਲਿਆਂ ਨੇ 30 ਲੋਕਾਂ ਨੂੰ ਐਕਸੀਡੈਂਟ ਦੇ ਵਿੱਚ ਮਾਰਿਆ ਹੈਗਾ। ਸੋ ਉਹ ਇਸ਼ੂ ਇੱਕ ਬਹੁਤ ਵੱਡਾ ਬਣਿਆ ਹੋਇਆ। ਸੇਫਟੀ ਨੂੰ ਲੈ ਕੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਚਾਹੁੰਦਾ ਆ ਭਈ ਕਿਸੇ ਵੀ ਜਿਹੜਾ ਨਾਨ ਡੋਮਿਸਾਈਲਡ ਡਰਾਈਵਿੰਗ ਲਾਇਸੈਂਸ ਆ, ਉਹ ਸਾਰੇ ਕੈਂਸਲ ਹੋਣੇ ਚਾਹੀਦੇ ਆ। ਉਹਦੇ ਸੰਬੰਧ ਦੇ ਵਿੱਚ ਨਵਾਂ ਲਾਅ ਵੀ ਦਲੀਲਾਂ ਲਾਅ ਕਰਕੇ ਆ ਰਿਹਾ ਹੈਗਾ। ਤੁਹਾਨੂੰ ਦੱਸਿਆ ਸੀ ਕੈਲੀਫੋਰਨੀਆ 'ਚ 20,000 ਤੋਂ ਵੱਧ ਜਿਹੜੇ ਲਾਇਸੈਂਸ ਹੋਲਡਰਸ ਉਹਨਾਂ ਦੇ ਉੱਤੇ ਅਸਰ ਪੈਣਾ ਹੈ। ਮੈਜੋਰਟੀ 'ਚ ਉਹਨਾਂ 'ਚ ਪੰਜਾਬੀ ਦੀ ਕਮਿਊਨਿਟੀ ਦੇ ਹੈਗੇ ਆ। ਪਰ ਜੋ ਸਿਚੁਏਸ਼ਨ ਬਣੀ ਹੋਈ ਆ ਫੈਡਰਲ ਲੈਵਲ ਦੇ ਉੱਤੇ, ਮੈਨੂੰ ਲੱਗਦਾ ਨਹੀਂ ਵੀ ਇਹ ਜਿਹੜਾ ਲਾਇਸੈਂਸ ਉਹ ਅਲਾਓ ਕਰਨਗੇ। ਪਰ ਜਿਸ ਹਿਸਾਬ ਨਾਲ ਸਟੇਟਾਂ ਆ, ਇੰਡੀਆਨਾ ਨੇ ਕਹਿ ਦਿੱਤਾ ਵੀ ਅਸੀਂ $5,000 ਦਾ ਫਾਈਨ ਕਰਾਂਗੇ 50,000 ਜੇ 50,000 ਕੈਰੀਅਰ ਨੂੰ ਤੇ $5,000 ਜਿਹੜਾ ਆ ਟਰੱਕ ਡਰਾਈਵਰ ਨੂੰ। ਸੋ ਅਸੀਂ ਇੱਕ ਨਾ ਕੱਲ ਵੀਡੀਓ ਵੀ ਸ਼ੇਅਰ ਕੀਤੀ ਸੀ ਇਹਦੇ ਸੰਬੰਧ ਦੇ ਵਿੱਚ, ਕਿਉਂਕਿ ਟਰੱਕਿੰਗ ਦੇ ਨਾਲ ਰਿਲੇਟਡ ਹੈ। ਪਹਿਲੀ ਗੱਲ ਤਾਂ ਇਹ ਦੱਸ ਦਈਏ, ਜਿੰਨੇ ਕੁ ਜਿਹੜੇ ਸਾਨੂੰ ਸਰੋਤੇ 15 ਸਾਲਾਂ ਤੋਂ ਸੁਣਦੇ ਆ, ਉਹਨਾਂ ਨੂੰ ਪਤਾ ਹੈ ਵੀ ਕੋਈ ਵੀ ਜਿਹੜੀ ਅਸੀਂ ਖਬਰ ਸਾਂਝੀ ਕਰਦੇ ਆ ਨਾ, ਉਹ ਐਵੇਂ ਨਹੀਂ ਵੀ ਉਹ ਕਿਸੇ ਫੇਸਬੁੱਕ ਤੋਂ, YouTube ਤੋਂ ਜਾਂ ਸੋਸ਼ਲ ਮੀਡੀਆ ਤੋਂ ਚੱਕ ਕੇ ਤਾਂ ਤੁਹਾਡੇ ਨਾਲ ਸ਼ੇਅਰ ਕਰਤੀ। ਘੱਟੋ ਘੱਟ 4-5 ਜਿਹੜੇ ਰਿਲਾਇਬਲ ਨਿਊਜ਼ ਆਊਟਲੈਟਸ ਆ, ਉਹਨਾਂ ਦੀ ਕਨਫਰਮੇਸ਼ਨ ਲੈ ਕੇ ਵੀ ਹਾਂ ਆਹ ਸਾਰਾ ਕੁਝ ਸਹੀ ਹੈ, ਫਿਰ ਤੁਹਾਡੇ ਨਾਲ ਸਹੀ ਆਪਾਂ ਕਰੀਦੀ ਆ, ਸ਼ੇਅਰ ਕਰੀਦੀ ਆ। ਸੋ ਉਹ ਇੱਕ ਵੀਡੀਓ ਸੀਗੀ ਭਈ ਇਹ ਮਜ਼ੂਰੀ ਸਟੇਟ ਦੇ ਵਿੱਚ ਰੋਂਗ ਸਾਈਡ ਆਫ ਹਾਈਵੇ ਜਿਹੜਾ ਟਰੱਕ ਆ ਉਹ ਜਾ ਰਿਹਾ ਸੀ ਫੁੱਲ ਸਪੀਡ ਦੇ ਉੱਤੇ, ਤੇ ਬਹੁਤ ਸਾਰੇ ਨਿਊਜ਼ ਆਊਟਲੈਟਸ ਨੇ ਕਿਹਾ ਸੀ ਵੀ ਇਮੀਗ੍ਰੈਂਟ ਟਰੱਕਰ ਜਿਹੜਾ ਆ ਉਹ ਰੋਂਗ ਸਾਈਡ ਜਾ ਰਿਹਾ ਸੀ। ਬਾਅਦ ਚ ਕਈਆਂ ਨੇ ਕਿਹਾ ਵੀ ਤੁਹਾਨੂੰ ਕਿੱਦਾਂ ਪਤਾ ਜੀ ਇਮੀਗ੍ਰੈਂਟ ਸੀਗਾ। ਸੋ ਆਲਰੇਡੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਸੈਨੇਟਰ ਐਰਿਕ ਸ਼ਮਿਡ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਟਰੱਕਰ ਜਾ ਰਿਹਾ ਸੀ ਉਹ ਮਿਨੇਸੋਟਾ ਦਾ ਰਹਿਣ ਵਾਲਾ ਸੀ। ਉਹਦਾ ਜਿਹੜਾ ਨਾਂ ਆ, ਆਪਾਂ ਕੱਲ ਸਾਰਿਆਂ ਨੂੰ ਦੱਸਿਆ ਵੀ ਸੀ, ਅਲੀ ਕਰਕੇ ਉਹਦਾ ਨਾਂ ਆ, ਤੇ ਸੋਮਾਲੀਅਨ ਕਮਿਊਨਿਟੀ ਨੂੰ ਉਹ ਬਿਲੋਂਗ ਕਰਦਾ ਹੈਗਾ। ਤੇ ਹੁਣ ਇਹ ਵੀ ਆ ਰਿਹਾ ਵੀ ਉਹ ਜਿਹੜਾ ਟਰੱਕਰ ਆ ਉਹਦਾ ਜਿਹੜਾ ਬਿਜ਼ਨਸ ਆ, ਉਹ ਕਹਿੰਦੇ ਵੀ 600 ਸਕੁਅਰ ਫੁੱਟ ਦੀ ਅਪਾਰਟਮੈਂਟਸ ਆ, ਉਹਦੇ ਵਿੱਚ ਰਜਿਸਟਰਡ ਹੈਗਾ। ਸੋ ਉਹਦਾ ਨਾਂ ਅਲੀ ਅਬਦਾਵਲੀ ਅਹਿਮਦ ਕਰਕੇ ਦੱਸਿਆ ਗਿਆ ਹੈ। ਸੋ ਜਦੋਂ ਉਹਨੂੰ ਬਾਅਦ ਦੇ ਵਿੱਚ ਫੜ ਵੀ ਲਿਆ ਮਜ਼ੂਰੀ ਦੇ ਜੋ ਟਰੂਪਰਸ ਹੈਗੇ ਆ ਹਾਈਵੇ ਜਿੱਥੇ ਰੋਂਗ ਸਾਈਡ ਤੇ ਚਲਾ ਰਿਹਾ ਸੀਗਾ। ਜੀ ਹਾਂ, ਸੋ ਉਹਨਾਂ ਨੇ ਕਿਹਾ ਵੀ ਇੰਗਲਿਸ਼ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਇਆ। ਉਹਨੂੰ ਸਾਈਨ ਦਾ ਪਤਾ ਹੀ ਨਹੀਂ ਲੱਗਿਆ ਜਦੋਂ ਉਹਨੇ ਐਂਟਰ ਹੋਣਾ ਸੀ ਹਾਈਵੇ 'ਚ ਵੀ ਇਹ ਪਰ ਇਹ ਵੀ ਤਾਂ ਤੂੰ ਹਰਜੋਤ ਸਿੰਘ ਜੀ wrong- ਉਦਾਂ ਹੀ ਦੇਖ ਜਾਣਾ ਚਾਹੀਦਾ ਆ, ਜੇ ਸਾਈਨ ਦਾ ਜੀ ਨਹੀਂ ਵੀ ਆ ਵੀ ਰੋਂਗ ਸਾਈਡ ਤੋਂ ਹੀ ਜਾ ਰਹੇ ਹੋ, ਉਹਦੇ ਵਿੱਚ ਤਾਂ ਸਾਈਨ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ। ਜੀ। ਸੋ ਉਹ ਇੰਗਲਿਸ਼ ਬਿਲਕੁਲ ਨਹੀਂ ਉਹਨੂੰ ਆਉਂਦੀ ਸੀਗੀ। ਸੋ 2 ਡਰਾਈਵਰ ਸੀ, ਨਾਲੇ ਇੱਕ ਨਹੀਂ 2 ਡਰਾਈਵਰ, ਇੱਕ ਉਹਦੇ ਨਾਲ ਬੈਠਾ ਸੀ ਡਰਾਈਵਰ। ਸੋ ਕਹਿੰਦੇ ਵੀ ਹੁਣ 81,552 ਮੀਲ ਸੰਨ 2024 ਚ ਚਲਾਏ ਆ। ਸੋ ਦੇਖ ਲਓ ਵੀ ਇੰਨਾ ਇੰਨਾ ਇਹ ਵੀ ਨਹੀਂ ਕਹਿ ਸਕਦੇ ਵੀ ਉਹਨੂੰ ਐਕਸਪੀਰੀਅੰਸ ਨਹੀਂ ਸੀ। ਵੀ 81,000 ਮੀਲ ਜਿਨ ਚਲਾਇਆ ਹੋਵੇ ਸੰਨ 2024 ਦੇ ਵਿੱਚ, ਤੇ ਉਹਨੂੰ ਪਤਾ ਨਹੀਂ ਹੋਣਾ ਚਾਹੀਦਾ। ਫਿਰ ਬਹੁਤ ਵਾਰ ਲੋਕ ਹੁੰਦੇ ਵੀ ਕਹਿੰਦੇ ਦੇਖੋ ਯਾਰ ਆ ਤਾਂ ਧੱਕਾ ਹੋ ਰਿਹਾ, ਏਦਾਂ ਹੋ ਰਿਹਾ। ਤੁਸੀਂ ਇਹ ਸੋਚੋ ਵੀ ਜੇ ਤੁਸੀਂ ਆਪਣੇ ਪਰਿਵਾਰ ਦੇ ਨਾਲ, ਆਪਣੀ ਵਾਈਫ, ਭੈਣ, ਫਾਦਰ, ਮਦਰ ਜਾਂ ਬੱਚੇ ਦੇ ਨਾਲ ਉਸ ਹਾਈਵੇ ਤੇ ਜਾਂਦੇ ਹੁੰਦੇ, ਐਕਸੀਡੈਂਟ ਸਾਹਮਣੇ ਹਿੱਟ ਐਂਡ ਹੈਡ ਹੁੰਦਾ ਔਨ ਨਾ, ਕੋਲੀਜਨ ਹੋ ਸਕਦਾ ਹੈਡ ਸੀਗਾ, ਔਨ ਕੋਲੀਜਨ ਹੁੰਦਾ ਤੇ ਕੀ ਵਾਪਰਦਾ। ਐਡੇ ਜੀ। ਵੱਡੇ ਟਰੱਕ ਦੇ ਸੋ ਨਾਲ। ਜੀ ਹਾਂ, ਸੋ ਇਹ ਜਿਹੜੀ 2 ਮੁੱਦੇ ਆ, ਇਹ ਰਿਐਲਿਟੀ ਹਰ ਇੱਕ ਆਪਣੇ ਬੰਦੇ ਨੂੰ ਸੋਚ ਲੈਣੀ ਚਾਹੀਦੀ ਆ। ਅੱਜ ਦੀ ਡੇਟ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਉੱਤੇ ਪੂਰੀ ਤਰ੍ਹਾਂ ਹੱਥ ਧੋ ਕੇ ਟਰੰਪ ਐਡਮਿਨਿਸਟ੍ਰੇਸ਼ਨ ਪਿਆ ਆ, ਸੇਫਟੀ ਨੂੰ ਲੈ ਕੇ। ਇਹ ਨਹੀਂ ਵੀ ਉਹ ਕਹਿੰਦੇ ਵੀ ਬਿਜ਼ਨਸ ਬੰਦ ਹੋ ਜਾਣਾ ਚਾਹੀਦਾ। ਦੂਸਰੇ ਪਾਸੇ H1B ਵੀਜ਼ੇ ਨੂੰ ਲੈ ਕੇ ਕਈ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਜੌਬ ਨਹੀਂ ਸੀ ਮਿਲ ਰਹੀਆਂ, ਤੇ ਬਾਹਰੋਂ ਆ ਕੇ ਲੋਕ ਜੌਬਸ ਲੈ ਰਹੇ ਆ। ਦੋਨੋਂ ਹੀ ਇਸ਼ੂ ਕਈ ਵਾਰੀ ਕੀ ਹੁੰਦਾ ਜੀ ਵੀ ਇਹ ਖਬਰਾਂ ਰੋਜ਼ ਲੈ ਕੇ ਆਉਂਦੇ ਆ। ਤੁਸੀਂ ਟੌਪ ਦੇ ਕੋਈ ਵੀ ਜਿਹੜਾ ਨਿਊਜ਼ ਆਊਟਲੈਟ ਦੇਖ ਲਓ, ਪਹਿਲੇ ਪੇਜ ਦੇ ਉੱਤੇ ਟੌਪ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਤੇ ਟਰੱਕਿੰਗ ਨੂੰ ਲੈ ਕੇ ਨਿਊਜ਼ ਹੁੰਦੀ ਹੈਗੀ ਆ। ਨਾਲੇ ਹਰਜੋਤ ਸੋ ਸਿੰਘ ਜੀ, ਜੀ ਆਪਣੀ ਜਿਹੜੀ ਕਮਿਊਨਿਟੀ ਦੇ ਨਾਲ ਜਿਹੜੇ ਇਹਨਾਂ ਖਬਰਾਂ ਦਾ ਸਿੱਧਾ ਸੰਬੰਧ ਆ, ਸੋ ਆਪਾਂ ਨੂੰ ਜੀ ਹਾਂ, ਦੱਸਣੀਆਂ ਹੀ ਤਾਂ ਪੈਣੀਆਂ। ਕਰਕੇ ਆਪਾਂ ਸ਼ੇਅਰ ਕਰਦੇ ਹਾਂ। ਹਾਂਜੀ, ਜੀ ਹਾਂ, ਹੁਣ ਘਾਨਾ ਦੇ ਵਿੱਚ 55 ਬੰਦੇ ਮਾਰ ਦਿੱਤੇ, ਚਲੋ ਮਾੜੀ ਚੀਜ਼ ਆ, ਉਹ ਆਪਾਂ ਸ਼ੇਅਰ ਕਰਦੇ, ਪਰ ਆਪਣੇ ਬੰਦਿਆਂ ਨੂੰ ਉਸ ਚੀਜ਼ ਦਾ ਇੰਨਾ ਫਰਕ ਨਹੀਂ ਪੈਂਦਾ ਵੀ ਕਿਉਂਕਿ ਉਹ ਘਾਨਾ ਦੇ ਵਿੱਚ ਹੋਇਆ ਜਾਂ ਕਿਸੇ ਹੋਰ 'ਚ ਹੋਇਆ। ਜਿਹੜੀ ਕੋਈ ਚੀਜ਼ ਆਪਣੀ ਸਿੱਧੀ ਕਮਿਊਨਿਟੀ ਦੇ ਨਾਲ ਡਾਇਰੈਕਟਲੀ ਇੰਪੈਕਟ ਕਰਦੀ ਆ, ਉਹ ਆਪਾਂ ਤੁਹਾਡੇ ਨਾਲ ਕਰਦੇ। ਹੁਣ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਆਰਟੀਕਲ 'ਚ ਤੁਹਾਨੂੰ ਅਸੀਂ ਸਾਰਾ ਤੱਥ ਦੱਸਤਾ
ਵੀ ਜੀ। ਕੀ ਜਿਹੜਾ ਉਹ ਮੁੱਦਾ ਜਿਹੜਾ ਉਹ ਚੱਲ ਰਿਹਾ ਵੀ ਜੇ ਕੈਲੀਫੋਰਨੀਆ ਉਹਨਾਂ ਨੂੰ ਲਾਇਸੈਂਸ ਦੇਣਾ ਵੀ ਚਾਹੁੰਦਾ ਤੇ ਫੈਡਰਲ ਵਾਲੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੜਿੱਕੀ 'ਚ ਫਸਾ ਕੇ ਉਹਨਾਂ ਨੂੰ ਕਰਨ ਨਹੀਂ ਜਿਹੜਾ ਉਹ ਦੇ ਪਾ ਰਹੇ, ਜਿਹਦੇ ਕਰਕੇ ਸਾਰੇ ਜਣੇ ਫਸੇ ਪਏ ਆ। ਹੁਣ ਇਹਨੂੰ ਚੰਗੀ ਖਬਰ ਕਹਿ ਲਓ, ਮਾੜੀ ਖਬਰ ਕਹਿ ਲਓ, ਰਿਐਲਿਟੀ ਤੁਹਾਨੂੰ ਦੱਸ ਰਹੇ ਆ। ਉਹ ਸਮਝਣਾ ਨਾ ਸਮਝਣਾ ਤੁਹਾਡੇ ਆਪਣੇ ਜਿਹੜੇ ਉਹ ਬ੍ਰੇਨ ਦੇ ਹਿਸਾਬ ਦੇ ਨਾਲ ਹੀ ਆ। ਜੀ। ਜੀ। ਤੇ ਹਰਜੋਤ ਸਿੰਘ ਜੀ ਅੱਗੇ ਜਿਹੜਾ ਉਹ ਆਪਾਂ ਵਧਦੇ ਹਾਂ H1B ਜਿਹੜੀ ਤੁਸੀਂ ਖਬਰ ਕੀਤੀ ਆ ਉਹ ਵੀ ਆਪਾਂ ਸ਼ੇਅਰ ਕਰਦੇ ਜਾਈਏ। ਇੱਕ ਜਿਹੜਾ H1B ਧਾਰਕ ਬੰਦਾ ਉਸਨੇ ਹੁਣੇ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਦੱਸਿਆ ਆ ਆਪਣੀ ਜਿਹੜੀ ਹੱਡਬੀਤੀ ਜਿਹੜੀ ਉਹ ਸੁਣਾਈ ਆ। ਕਹਿੰਦਾ ਵੀ ਇਹ ਮੰਨਿਆ ਜਾਵੇ ਵੀ ਤਕਰੀਬਨ ਹੁਣ ਵੀ H1B ਦਾ ਪ੍ਰੋਗਰਾਮ ਖਤਮ ਹੀ ਜਿਹੜਾ ਉਹ ਮੰਨੋ ਡੈਡ ਹੀ ਆ। ਉਹ ਇਹਦੇ ਟਾਈਮਜ਼ ਆਫ ਇੰਡੀਆ ਦੀ ਜਿਹੜੀ ਹੈਡਲਾਈਨ ਆ H1B ਇਜ਼ ਇਫੈਕਟਿਵਲੀ ਡੈਡ। ਕਹਿੰਦਾ ਵੀ ਮੈਂ ਵੈਲਿਡ ਵੀਜ਼ੇ ਤੇ ਸੀਗਾ 2028 ਤੱਕ ਉਸਦੇ ਕੋਲ H1B ਵੈਲਿਡ ਸੀਗੀ। ਉਸ ਨੂੰ ਇੱਕ ਫੈਮਿਲੀ ਐਮਰਜੈਂਸੀ ਦੇ ਕਰਕੇ ਭਾਰਤ ਜਾਣਾ ਪਿਆ ਤੇ ਕਹਿੰਦੇ ਵੀ ਜਿੱਦਾਂ ਹੀ ਮੈਂ ਉਹ ਭਾਰਤ ਗਿਆ ਤੇ ਉਸੇ ਦਰਮਿਆਨ ਉਸ ਨੂੰ ਲੇ ਆਫ ਜਿਹੜਾ ਉਹ ਕਰ ਦਿੱਤਾ ਗਿਆ। ਕਹਿੰਦਾ ਹੁਣ ਉਹ ਪੁੱਛਦਾ ਸੀਗਾ ਵੀ ਤੇਰੇ ਕੋਲ ਉਹ ਪੁੱਛ ਰਿਹਾ ਸੀ ਇੰਟਰਨੈਟ ਨੂੰ ਵੀ ਮੇਰੇ ਕੋਲ ਕੀ ਆਪਸ਼ਨ ਆ ਦੁਬਾਰਾ ਆਉਣ ਦੇ ਲਈ। ਕਹਿੰਦਾ ਵੀ ਨਨ। ਉਹਨੂੰ ਕਿਹਾ ਵੀ ਕਹਿੰਦਾ ਵੀ ਇੱਕ ਤਾਂ ਹੁਣ ਜਦੋਂ H1B ਤੇਰਾ ਉਹਨਾਂ ਨੇ ਕੈਂਸਲ ਕਰਤਾ, $1,00,000 ਕਿਸੇ ਨੇ ਹੁਣ ਤੇਰੇ ਲਈ ਦੇਣਾ ਜਾਂ ਨਹੀਂ ਦੇਣਾ ਉਹਦੇ ਬਾਰੇ ਕੋਈ ਗਰੰਟੀ ਨਹੀਂ, ਤੇ ਬਾਕੀ ਜਿਹੜੇ ਸਟੈਂਪਿੰਗ ਦੇ ਡਿਲੇ ਆ ਉਹ ਇੰਨੇ ਕੁ ਜ਼ਿਆਦਾ ਔਖੇ ਜਿਹੜੇ ਉਹ ਹੋਏ ਪਏ ਆ। ਸੋ ਇਹ ਕਹਿੰਦੇ ਵੀ ਸਭ ਤੋਂ ਕਾਮਨ ਆਨਸਰ ਜਿਹੜਾ ਉਸ ਨੂੰ ਆਪਣੇ ਜਿਹੜਾ ਉਹ ਪਤਾ ਲੱਗਾ। ਸੋ ਇੰਡੀਆ ਦੇ ਵਿੱਚ ਵੀਜ਼ਾ ਸਟੈਂਪ ਕਰਾਉਣ ਦੇ ਲਈ ਹੁਣ ਲੋਕਾਂ ਨੂੰ ਸਾਲ ਜਾਂ ਡੇਢ ਸਾਲ ਤੱਕ ਦਾ ਵੀ ਇੰਤਜ਼ਾਰ ਜਿਹੜਾ ਉਹ ਕਰਨਾ ਪੈ ਰਿਹਾ ਆ। H1B ਉਸ ਦੀ ਪਟੀਸ਼ਨ ਹਰਜੋਤ ਸਿੰਘ ਜੀ ਉਸ ਬੰਦੇ ਨੇ ਜਿਹਨੇ ਪੋਸਟ ਕੀਤਾ ਵੀ 2028 ਤੱਕ ਵੈਲਿਡ ਸੀਗੀ, ਪਰ ਫੈਮਿਲੀ ਐਮਰਜੈਂਸੀ ਦੇ ਕਰਕੇ ਭਾਰਤ ਚ ਆਉਣ ਕਰਕੇ ਉਸ ਨੂੰ ਉਹਦੀ ਕੰਪਨੀ ਨੇ ਪਿੱਛੋਂ ਜਿਹੜਾ ਉਹ ਲੇ ਆਫ ਕਰ ਦਿੱਤਾ ਤੇ ਉਹ ਹੁਣ ਦੁਹਾਈ ਪਾ ਰਿਹਾ ਕਹਿੰਦਾ ਵੀ H1B ਇਜ਼ ਇਫੈਕਟਿਵਲੀ ਡੈਡ। ਸੋ ਕਹਿੰਦੇ ਵੀ ਵਕੇਸ਼ਨ ਦੇ ਉੱਤੇ ਸੀਗਾ 60 ਦਿਨ ਦਾ ਜਿਹੜਾ ਗ੍ਰੇਸ ਪੀਰੀਅਡ ਆ ਉਹ ਕਹਿੰਦੇ ਵੀ ਮੈਟਰ ਹੀ ਨਹੀਂ ਕੀਤਾ ਤੇ ਨਵਾਂ ਜਿਹੜਾ ਹੁਣ US ਇੰਪਲੋਇਰ ਉਹ ਲੱਭਣਾ, ਫਿਰ ਉਸ ਤੋਂ ਬਾਅਦ ਦੇ ਵਿੱਚ ਨਵੇਂ ਸਿਰ ਤੋਂ ਵੀਜ਼ਾ ਨੂੰ ਸਟੈਂਪ ਕਰਾਉਣਾ ਤੇ ਉਹ ਕੰਪਨੀ ਦੇ ਦੁਆਰਾ ਇਸ ਦੇ ਲਈ $1,00,000 ਦੀ ਫੀਸ ਜਿਹੜਾ ਉਹ ਦੇਣਾ, ਉਹ ਹੁਣ ਉਹਦੇ ਲਈ ਕਹਿੰਦੇ ਵੀ ਕਾਫੀ ਔਖਾ ਕੰਮ ਜਿਹੜਾ ਉਹ ਬਣ ਗਿਆ ਆ। ਸੋ ਤਾਂ ਹੀ ਕੰਪਨੀਆਂ ਨੇ ਬੀਤੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਜਿਹੜਾ ਉਹ ਦੱਸਿਆ ਆਪਣੀਆਂ ਜਿਹੜੇ ਮੁਲਾਜ਼ਮ ਸੀ ਇੰਪਲੋਈ ਸੀਗੇ ਉਹਨਾਂ ਨੇ ਦੱਸਿਆ ਵੀ ਭਾਈ ਜੇ ਹੋ ਸਕਦਾ ਤਾਂ ਤੁਸੀਂ ਨਾ ਹੀ ਜਿਹੜਾ ਉਹ ਮੁਲਕ ਨੂੰ ਅਮਰੀਕਾ ਨੂੰ ਛੱਡ ਕੇ ਜਾਓ ਵੀ ਪਤਾ ਨਹੀਂ ਆਉਣ ਲੱਗਿਆ ਕੀ ਹੋਣਾ। ਥੋੜੇ ਦਿਨ ਪਹਿਲਾਂ ਹੀ ਆਪਾਂ ਇੱਕ ਨਿਊਜ਼ ਸ਼ੇਅਰ ਕੀਤੀ ਸੀ ਅਬੂ ਧਾਬੀ ਤੋਂ ਇੱਕ ਜੋੜਾ ਜਿਹੜਾ ਉਹ ਵਾਪਸ ਆ ਰਿਹਾ ਸੀ, ਦੋਨੋਂ H1B ਵਾਲੇ ਸੀ। ਘਰ ਵਾਲੇ ਨੂੰ ਵਾਪਸ ਆਉਣ ਦਿੱਤਾ, ਬੀਬੀ ਨੂੰ ਜਿਹੜੀ ਉਹਦੀ ਵਾਈਫ ਸੀਗੀ ਉਸ ਨੂੰ ਉਸਦਾ ਵੀਜ਼ਾ ਕੈਂਸਲ ਕਰਕੇ ਰਿਵੋਕ ਕਰਕੇ ਉਸ ਨੂੰ ਵਾਪਸ ਤੋਰ ਦਿੱਤਾ। ਇਹ ਕਿਹਾ ਗਿਆ ਵੀ ਤੇਰੇ ਕੰਟਰੈਕਟ ਦੇ ਵਿੱਚ ਤਾਂ ਲਿਖਿਆ ਹੀ ਨਹੀਂ ਸੀਗਾ ਵੀ ਤੂੰ ਰਿਮੋਟ ਵਰਕ ਅਮਰੀਕਨ ਕੰਪਨੀ ਦੇ ਲਈ ਭਾਰਤ ਤੋਂ ਬੈਠੀ ਜਿਹੜੀ ਉਹ ਕਰ ਸਕਦੀ ਆ। ਸੋ ਉਸ ਨੂੰ ਵੀ ਜਿਹੜਾ ਉਹ ਵਾਪਸ ਤੋਰ ਦਿੱਤਾ ਗਿਆ ਤੇ ਹੁਣ ਆਹ ਬੰਦੇ ਨੇ ਜਿਹੜੀ ਆ ਇੱਕ ਆਪਣੀ ਹੱਡਬੀਤੀ ਜਿਹੜੀ ਉਹ ਸੁਣਾਈ ਆ ਵੀ ਭਾਈ ਮੈਂ ਫੈਮਿਲੀ ਐਮਰਜੈਂਸੀ ਨੂੰ ਭਾਰਤ ਨੂੰ ਆਇਆ ਸੀ, ਪਿੱਛੋਂ ਲੇ ਆਫ ਹੋ ਗਿਆ ਤੇ ਹੁਣ ਆਉਣ ਦਾ ਕੋਈ ਰਾਹ ਜਿਹੜਾ ਉਸ ਨੂੰ ਨਹੀਂ ਮਿਲ ਰਿਹਾ ਹੈਗਾ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਦੇ ਨਾਲ ਰਿਲੇਟਡ ਆ। ਮੈਕਸੀਕੋ ਦੇ ਵਿੱਚ ਜੋ ਐਲ ਮੈਂਚੋ ਨੂੰ ਮਾਰਨ ਤੋਂ ਬਾਅਦ ਜੋ ਸਿਚੁਏਸ਼ਨ ਬਣੀ ਹੋਈ ਆ ਉਹਨੂੰ ਲੈ ਕੇ ਜੋ ਅਮਰੀਕਨ ਅਧਿਕਾਰੀ ਆ ਉਹ ਕਈ ਜੋ ਕਾਂਗਰਸਮੈਨ ਆ ਉਹ ਐਕਟਿਵ ਹੈਗੇ ਆ, ਕਹਿੰਦੇ ਆ ਵੀ ਸਾਨੂੰ ਪੂਰਾ ਸਾਥ ਦੇ ਕੇ ਜੋ ਮੈਕਸੀਕੋ ਦਾ ਉੱਥੋਂ ਜੇ ਇਹ ਡਰੱਗ ਕਾਰਟਲ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਰਿਪਰੈਜ਼ੈਂਟੇਟਿਵ ਡੈਨ ਕ੍ਰੈਂਸ਼ਾ ਜੋ ਰਿਪਬਲਿਕਨ ਆ ਟੈਕਸਸ ਤੋਂ, ਉਹਨਾਂ ਨੇ ਇਹ ਕਿਹਾ ਵੀ ਸਾਡੀ ਜੁਆਇੰਟ ਐਫਰਟ ਦੇ ਉੱਤੇ ਪੂਰਾ ਜ਼ੋਰ ਲਾਉਣਾ ਚਾਹੀਦਾ USA ਦੇ ਮੈਕਸੀਕੋ ਦਾ, ਤਾਂ ਕਿ ਮੈਕਸੀਕਨ ਡਰੱਗ ਕਾਰਟਲਸ ਨੂੰ ਜਿਹੜਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਉਹਨਾਂ ਨੇ ਇਹ ਕਿਹਾ ਵੀ ਉੱਥੇ ਤਾਂ ਆਈਸਿਸ ਵਾਲੀ ਸਿਚੁਏਸ਼ਨ ਆ, ਤੁਸੀਂ ਦੇਖੋ ਵੀ ਹਾਲਾਂਕਿ ਇਹ ਖੁਦ ਜੋ ਕਾਂਗਰਸਮੈਨ ਡੈਨ ਕ੍ਰੈਂਸ਼ਾ ਇਹ ਸਾਬਕਾ ਸੀਲ ਹੈਗੇ, ਨੇਵੀ ਸੀਲ ਆ। ਉਹਨਾਂ ਨੇ ਕਿਹਾ ਵੀ ਜਿਸ ਟਾਈਮ ਦੇ ਉੱਤੇ ਐਲ ਮੈਂਚੋ ਨੂੰ ਸਟ੍ਰਾਈਕ ਕੀਤਾ ਗਿਆ, ਹਾਲਾਂਕਿ ਅਮਰੀਕਨ ਅਥਾਰਟੀਜ਼ ਨੇ ਪੂਰੀ ਸਪੋਰਟ ਕੀਤੀ ਸੀ ਮੈਕਸੀਕੋ ਦੀ ਉਸ ਸੰਬੰਧ ਦੇ ਵਿੱਚ, ਪਰ ਉਸ ਤੋਂ ਬਾਅਦ ਜੋ ਅੱਗਾਂ ਲਾਈਆਂ ਗਈਆਂ, ਜੋ ਉਹਨਾਂ ਵੱਲੋਂ ਬੰਬ ਚਲਾਏ ਗਏ, ਜੋ ਮਾਹੌਲ ਉੱਥੇ ਦਾ ਬਣਿਆ ਉਹ ਆਈਸਿਸ ਵਰਗਾ ਸੀਗਾ। ਕਹਿੰਦੇ ਵੀ ਪਿਛਲੇ ਸਾਲ ਪੂਰਾ ਹੀ ਜੋ ਸਿਨਾਲੋਆ ਕਾਰਟਲ ਹੈਗਾ ਆ ਉਹ ਪੂਰੀ ਤਰ੍ਹਾਂ ਤੇ ਨਾਲ ਦੀ ਨਾਲ ਜਿਹੜਾ ਨਵਾਂ ਇਹ CJNG ਕਾਰਟਲ ਆ ਇਹ ਪੂਰਾ ਰੂਲ ਕਰ ਰਹੇ ਹੈਗੇ ਆ। ਮਾਫੀਆ ਇਹਨਾਂ ਦਾ ਜਿਹੜਾ
ਜਸਟ ਲਾਈਕ ਆਈਸਿਸ ਆ। ਸੋ ਉਹ ਕਹਿੰਦੇ ਭਈ ਮੈਂ ਦਰਜਨਾਂ ਦੇ ਕਰੀਬ ਲੈਜਿਸਲੇਸ਼ਨ ਲੈ ਕੇ ਆ ਰਿਹਾ ਔਥਰ ਤਾਂ ਕਿ ਜੋ ਮਿਲਟਰੀ ਇੰਟੈਲੀਜੈਂਸ ਤੇ ਲਾ ਐਨਫੋਰਸਮੈਂਟ ਮੈਕਸੀਕੋ ਨੂੰ ਉਹਦਾ ਜਿਹੜਾ ਪੂਰਾ ਸਾਥ ਦਿੱਤਾ ਜਾਵੇ। ਕਰੈਂਸ਼ਾ ਇੰਟਰੋਡਿਊਸ ਬਿੱਲ 2023 ਦੇ ਵਿੱਚ ਤੇ 24 ਹੋਰ ਜਿਹੜੇ ਕੋ-ਸਪਾਂਸਰ ਸੀ ਇਸ ਬਿੱਲ ਦੇ। ਸੋ ਉਹਦਾ ਮਤਲਬ ਇਹ ਸੀ ਵੀ ਆਥੋਰਾਈਜ਼ ਕਰਨਾ ਯੂਐਸ ਮਿਲਟਰੀ ਨੂੰ ਟੂ ਕੰਬੈਟ, ਰਜਿਸਟ, ਟਾਰਗੇਟ ਤੇ ਐਲੀਮੀਨੇਟ ਨਾਰਕੋ ਟ੍ਰੈਫਿਕਰਸ। ਆਪਾਂ ਸਾਰਿਆਂ ਨੂੰ ਪਤਾ ਵੀ ਪ੍ਰੈਜ਼ੀਡੈਂਟ ਟਰੰਪ ਹੋਰਾਂ ਦੀ ਪ੍ਰਾਇੋਰਟੀ ਫੈਂਟਲਿਨ ਨੂੰ ਲੈ ਕੇ, ਡਰੱਗ ਨੂੰ ਲੈ ਕੇ ਪੂਰੀ ਤਰ੍ਹਾਂ ਰੋਕਣੀ ਆ। ਦੋ ਉਹਨਾਂ ਨੇ ਮੇਨ ਇਸ਼ੂ ਪਹਿਲੇ ਦਿਨ ਤੋਂ ਗਏ ਸੀ, ਇੱਕ ਤਾਂ ਇਲੀਗਲ ਇਮੀਗ੍ਰੇਸ਼ਨ ਨੂੰ ਬੰਦ ਤੇ ਦੂਜਾ ਜਿਹੜਾ ਡਰੱਗ ਦਾ ਮਾਮਲਾ ਹੈਗਾ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਹੈਗਾ। ਸੋ ਇਹ ਜੋ ਲੜਾਈ ਹੈਗੀ ਆ ਇਹ ਮੈਨੂੰ ਲੱਗਦਾ ਤੇਜ਼ੀ ਨਾਲ ਹੋਰ ਵਧੂਗੀ ਕਿਉਂਕਿ ਹੁਣ ਜਿਹੜੇ ਕਾਂਗਰਸਮੈਨ ਆ ਉਹ ਵੀ ਇਸ ਸਪੋਰਟ ਦੇ ਵਿੱਚ ਆ ਗਏ ਆ ਵੀ ਸਾਨੂੰ ਪੂਰਾ ਸਾਥ ਜਿਹੜਾ ਆ ਮੈਕਸੀਕੋ ਦਾ ਦੇਣਾ ਚਾਹੀਦਾ ਹੈ। ਜੀ, ਇੱਕ ਕੁਇਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਐਂਥਰੋਪਿਕ ਵਾਲਾ ਜੋ ਮਸਲਾ ਬਣਿਆ ਪਿਆ ਹੈ, ਉਹਦੇ ਬਾਰੇ ਫਿਰ ਆਪਾਂ ਕਰਦੇ ਹਾਂ ਉਸ ਦੀ ਜਿਹੜੀ ਉਹ ਚਰਚਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਸ਼੍ਰੀ ਜੀ, ਧੰਨਵਾਦ ਜੀ ਆਇਆਂ ਨੂੰ। ਸੋ ਐਂਥਰੋਪਿਕ ਵਾਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ, ਅੱਜ ਇਹਨਾਂ ਦੇ ਕੋਲ ਥੋੜਾ ਵਕਤ ਰਹਿ ਗਿਆ। ਐਂਥਰੋਪਿਕ ਜਿਹੜਾ AI ਦੀ ਇੱਕ ਕੰਪਨੀ ਆ, ਕਲੌਡ ਜਿਹੜਾ ਇਹਨਾਂ ਦੀ ਇੱਕ ਸਰਵਿਸ ਆ, ਜਿਹੜੀ AI ਵਾਲੀ, ਜਿਹਦੇ ਨਾਲ ਡਿਪਾਰਟਮੈਂਟ ਆਫ ਡਿਫੈਂਸ ਵਾਲੇ ਚਾਹੁੰਦੇ ਆ ਵੀ ਮਾਸ ਸਰਵੇਲੈਂਸ ਜਿਹੜੀ ਉਹ ਕਰਨੀ ਆ, ਸੋ AI ਦੇ ਮਾਡਲ ਦੇ ਜ਼ਰੀਏ। ਸੋ ਇਹ ਜਿਹੜਾ ਮੇਨ ਕੋਰ ਕੌਨਫਲਿਕਟ ਇਹਨਾਂ ਦਾ ਇਸ ਚੀਜ਼ ਦੇ ਉੱਤੇ ਬਣਿਆ ਪਿਆ ਆ। ਐਂਥਰੋਪਿਕ ਕਹਿ ਰਿਹਾ ਆ ਵੀ ਤੁਸੀਂ ਅਮਰੀਕਨਸ ਦੀ ਮਾਸ ਸਰਵੇਲੈਂਸ ਦੇ ਲਈ ਜਿਹੜਾ ਸਾਡਾ ਮਾਡਲ AI ਦਾ ਆ, ਕਲੌਡ ਆ, ਉਹਨੂੰ ਤੇ ਮਾਸ ਸਰਵੇਲੈਂਸ ਲਈ ਤੇ ਫੁੱਲੀ ਆਟੋਨਮਸ ਵੈਪਨਸ ਦੇ ਲਈ ਇਦਾਂ ਜਿਹੜਾ ਆ ਉਹ ਨਾ ਵਰਤੋ, ਰਿਫਿਊਜ਼ ਕਰ ਰਹੇ ਆ ਅਲਾਉ ਕਰਨ ਦੇ ਲਈ, ਆਪਣੇ ਮਾਡਲ ਨੂੰ ਯੂਜ਼ ਕਰਨ ਦੇ ਲਈ। ਸੋ ਅੱਜ ਸ਼ਾਮੀ 5 ਵਜੇ ਤੱਕ ਇਹਨਾਂ ਦੇ ਕੋਲ ਵਕਤ ਹੈਗਾ ਆ, ਐਂਥਰੋਪਿਕ ਦੇ ਕੋਲ। ਹਾਲ ਦੀ ਘੜੀ ਜਿਹੜਾ ਐਂਥਰੋਪਿਕ ਦਾ CEO ਡਾਰੀਓ ਅਮੋਡਈ, ਉਸਨੇ ਰਿਜੈਕਟ ਕਰ ਦਿੱਤੀ ਆ ਪੈਂਟਾਗਨ ਦੀ ਜਿਹੜੀ ਫਾਈਨਲ ਆਫਰ। ਉਹ ਕਹਿੰਦੇ ਵੀ ਇਹਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ, ਕਿਉਂਕਿ ਜਿਹੜੇ AI ਦੇ ਸੇਫਗਾਰਡਸ ਕਿੱਦਾਂ ਜਿਹੜੇ ਉਹ ਲਾਉਣੇ ਆ, ਕਿਹੜੀਆਂ ਚੀਜ਼ਾਂ 'ਚ ਇਹ ਵਰਤ ਸਕਦੇ ਆ, ਕਿਹੜੀਆਂ ਚੀਜ਼ਾਂ 'ਚ ਇਹ ਨਹੀਂ ਵਰਤ ਸਕਦੇ ਕਲੌਡ ਨੂੰ, ਉਹਦੇ ਬਾਰੇ ਜਿਹੜੀ ਇਸ ਟਾਈਮ ਅਸਹਿਮਤੀ ਜਿਹੜੀ ਇਹਨਾਂ ਦੀ ਬਰਕਰਾਰ ਹੈਗੀ ਆ। ਡਿਪਾਰਟਮੈਂਟ ਆਫ ਡਿਫੈਂਸ ਵਾਲੇ ਉਹ ਕਹਿੰਦੇ ਆ ਵੀ ਅਸੀਂ ਮਾਸ ਸਰਵੇਲੈਂਸ ਲਈ ਵਰਤਣਾ ਚਾਹੁੰਦੇ ਆ ਜਾਂ ਆਟੋਨਮਸ ਵੈਪਨ ਲਈ, ਇਸ ਨੂੰ ਵਰਤਣ ਤੋਂ ਰੋਕ ਰਹੇ ਆ। ਸੋ ਕਾਫੀ ਜਿਹੜਾ ਇਸ ਟਾਈਮ ਮਾਹੌਲ ਗਰਮ ਹੋਇਆ ਆ। ਪੈਂਟਾਗਨ ਨੇ ਧਮਕੀ ਦਿੱਤੀ ਐਂਥਰੋਪਿਕ ਨੂੰ ਵੀ, ਕਹਿੰਦੇ ਵੀ ਅਸੀਂ ਤੁਹਾਨੂੰ ਬਲੈਕ ਲਿਸਟ ਕਰ ਸਕਦੇ ਹਾਂ ਸਪਲਾਈ ਚੇਨ ਰਿਸਕ ਜਿਹੜਾ ਉਹ ਕਹਿ ਕੇ। ਤੇ ਐਂਥਰੋਪਿਕ ਇਹ ਵੀ ਨਹੀਂ ਜਿਹੜਾ ਉਹ ਚਾਹੁੰਦਾ ਹੋਊਗਾ ਵੀ ਡਿਪਾਰਟਮੈਂਟ ਆਫ ਡਿਫੈਂਸ ਸਰਕਾਰੀ ਮਨੀ ਤੋਂ ਵੀ ਸਿੱਧਾ ਜਿਹੜਾ ਉਹਨਾਂ ਨੂੰ ਹੱਥ ਜਿਹੜਾ ਉਹ ਧੋਣਾ ਪਵੇ। ਇਹ ਵੀ ਜਿਹੜਾ ਉਹਨਾਂ ਨੇ ਧਮਕੀ ਦਿੱਤੀ ਆ ਹੈਗਸੈਟ ਨੇ, ਵੀ ਡਿਫੈਂਸ ਪ੍ਰੋਡਕਸ਼ਨ ਐਕਟ ਜਿਹੜਾ ਇਨਵੋਕ ਕਰਕੇ ਤੇ ਕੰਪਨੀ ਨੂੰ ਫਿਰ ਬਾਂਹ ਮਰੋੜ ਕੇ ਇੱਕ ਹਿਸਾਬ ਦੇ ਨਾਲ ਅਸੀਂ ਤੁਹਾਡਾ ਕਲੌਡ ਜਿਹੜਾ ਹਾਸਲ ਜਿਹੜਾ ਤੁਹਾਡੇ ਕੋਲੋਂ ਜਿਹੜਾ ਉਹ ਕਰ ਲਵਾਂਗੇ। ਉੱਦਾਂ ਇਸ ਚੀਜ਼ ਦੇ ਉੱਤੇ ਇੱਕ ਚੀਜ਼ ਸਾਹਮਣੇ ਆਈ ਆ ਵੀ ਜਿਹੜਾ ਓਪਨ AI ਵਾਲਾ ਸੈਮ ਐਲਟਮੈਨ ਆ, ਉਹ ਵੀ ਕਹਿੰਦਾ ਵੀ ਨਹੀਂ ਇਹ ਆਪਸ ਦੇ ਵਿੱਚ ਬੜੇ ਕੱਟੜ ਵਿਰੋਧੀ ਆ, ਜਿਹੜਾ ਇਹਦਾ CEO ਐਂਥਰੋਪਿਕ ਦਾ ਤੇ ਸੈਮ ਐਲਟਮੈਨ। ਪਰ ਉਹਨੇ ਕਿਤੇ ਨਾ ਕਿਤੇ ਸ਼ੇਅਰ ਕੀਤੀ ਗੱਲ ਵੀ ਜਿਹੜੀਆਂ ਰੈੱਡ ਲਾਈਨਸ ਆ ਪੈਂਟਾਗਨ ਦੀ ਇਸ ਫਾਈਟ ਦੇ ਵਿੱਚ, ਉਹਦੇ ਨਾਲ ਇਹਨੇ ਸਹਿਮਤੀ ਜਿਹੜੀ ਉਹ ਪ੍ਰਗਟਾਈ ਆ। ਇੱਕ ਨਵਾਂ ਵਰਡ ਇਸ ਟਾਈਮ ਅਮਰੀਕਾ ਦੇ ਵਿੱਚ ਇਜਾਦ ਹੋ ਚੁੱਕਾ ਹੈ, ਓਲੀਗਾਰਕ ਤੋਂ ਬਾਅਦ ਦੇ ਵਿੱਚ ਬ੍ਰੋਲੀਗਾਰਕ। ਬ੍ਰੋਲੀਗਾਰਚੀ ਜਿਹੜੀ ਇੱਕ ਹਿਸਾਬ ਦੇ ਨਾਲ ਹੈਗੀ ਆ ਵੀ ਜਿਹੜੇ ਟੈਕ ਬਰੋਜ਼ ਆ, ਉਹ ਇੰਨੇ ਕੁ ਜ਼ਿਆਦਾ ਅਮੀਰ, ਇੰਨੇ ਕੁ ਜ਼ਿਆਦਾ ਚੀਜ਼ਾਂ ਦੇ ਉੱਤੇ ਕੰਟਰੋਲ ਰੱਖਦੇ ਆ। ਉਹ ਕਹਿੰਦੇ ਵੀ ਹੁਣ ਹਰ ਇੱਕ ਚੀਜ਼ ਸਾਡੇ ਹਿਸਾਬ ਦੇ ਨਾਲ ਜਿਹੜੀ ਉਹ ਚੱਲੇ। ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਨੇ ਪੀਟ ਹੈਗਸੈਟ, ਉਹ ਵੀ ਜਿਹੜਾ ਆ ਇਹ ਉਹਨਾਂ ਨੇ ਕਿਹਾ ਆ ਵੀ, ਕਹਿੰਦੇ ਵੀ ਜਿਹੜਾ CEO ਐਂਥਰੋਪਿਕ ਦਾ ਉਹ ਝੂਠਾ ਆ, ਇਹਨੂੰ ਗੋਡ ਲਾਈਕ ਕੰਪਲੈਕਸ ਹੋ ਗਿਆ ਵੀ ਮੈਂ ਖੋਰੇ ਰੱਬ ਬਣ ਗਿਆ ਆ। ਤੇ ਕਹਿੰਦੇ ਵੀ ਇਹ ਪਰਸਨਲੀ ਕੰਟਰੋਲ ਕਰਨਾ ਚਾਹੁੰਦੇ ਆ US ਦੀ ਮਿਲਟਰੀ ਨੂੰ, ਇਹ ਜਿਹੜੀਆਂ ਗਾਈਡਲਾਈਨਸ ਦੇ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਅਮਰੇਲਾ ਦੇ ਜਿਹੜਾ ਉਹ ਤਹਿਤ, ਕਹਿੰਦੇ ਵੀ ਇਹਦੇ ਨਾਲ ਮੁਲਕ ਦੀ ਜਿਹੜੀ ਸੁਰੱਖਿਆ ਆ ਉਹ ਰਿਸਕ ਦੇ ਉੱਤੇ ਜਿਹੜੀ ਉਹ ਜਾਊਗੀ। ਪਰ ਕਹਿੰਦੇ ਵੀ ਜਿਹੜਾ ਡਿਪਾਰਟਮੈਂਟ ਆਫ ਵਾਰ ਆ, ਡਿਫੈਂਸ ਆ, ਉਹ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲੇਗਾ ਤੇ ਇਹ ਜਿਹੜੀਆਂ ਫॉर ਪ੍ਰੋਫਿਟ ਟੈਕ ਕੰਪਨੀਆਂ ਆ, ਇਹਨਾਂ ਦੇ ਅੱਗੇ ਨਹੀਂ ਜਿਹੜਾ ਉਹ ਝੁਕੇਗਾ। ਸੋ ਇੱਥੇ ਹੁਣ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਕੰਪਨੀਆਂ ਥੋੜੀਆਂ ਹੀ ਆ ਜਿਹੜੀਆਂ ਇਸ ਟਾਈਮ ਇਦਾਂ ਦੇ AI ਮਾਡਲਸ ਵਾਲੀਆਂ ਹੈਗੀਆਂ ਆ। ਸੋ ਗੂਗਲ ਨੇ ਵੀ ਇਦਾਂ ਪੈਂਟਾਗਨ ਨੂੰ ਇੱਕ ਵਾਰੀ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਡੇ ਹਿਸਾਬ ਦੇ ਨਾਲ ਚੱਲੋ, ਤੇ ਕਹਿੰਦੇ ਵੀ ਅਸੀਂ ਓਪਨ ਸੋਰਸ ਕਰ ਦਾਂਗੇ ਸਭ ਕੁਝ ਵਰਲਡ ਦੇ ਲਈ। ਤੇ ਫਿਰ ਬਾਅਦ ਦੇ ਵਿੱਚ ਉਹ ਇਵੈਂਚੁਅਲੀ ਉਹਨਾਂ ਨੂੰ ਝੁਕਣਾ ਜਿਹੜਾ ਉਹ ਪੈ ਗਿਆ। ਹੁਣ ਇੱਕ ਮੁਲਕ ਦੇ ਨਾਲ ਫਿਰ ਉਹ ਚੰਗਾ ਜਿਹੜਾ ਉਹ ਪੰਗਾ ਲੈ ਕੇ ਅਮਰੀਕਾ ਦੇ ਨਾਲ ਉਹਨਾਂ ਨੂੰ ਫਾਇਦਾ ਜਿਹੜਾ ਨਹੀਂ ਹੋਇਆ। ਉਵੇਂ ਵੀ ਜੇ ਦੇਖਿਆ ਜਾਵੇ ਤਾਂ ਆਪਣੀ ਮੁਨਾਫੇਖੋਰੀ ਦੇ ਲਈ ਇਹ ਹੋਰ ਵੀ ਕਈ ਮੁਲਕਾਂ ਦੇ ਨਾਲ ਬਥੇਰੀਆਂ ਜਿਹੜੀਆਂ ਬੈਕਡੋਰ ਡੀਲਸ ਕਰੀ ਜਾਂਦੇ ਆ। ਲੋਕਾਂ ਦੀ ਸਰਵੇਲੈਂਸ ਜਿਹੜੀ ਉਹ ਕਰਦੇ ਆ, ਲੋਕਾਂ ਦੇ ਖਾਤੇ ਬੰਦ ਕਰਦੇ ਆ, ਕਿਸੇ ਵੀ ਸਰਕਾਰਾਂ ਦੇ ਜਿਹੜੇ ਉਹ ਕਹਿਣ ਦੇ ਉੱਤੇ ਕਿਹੜੀ ਚੀਜ਼ ਦਿਖਾਉਣੀ ਆ, ਕਿਹੜੀ ਚੀਜ਼ ਰੋਕਣੀ ਆ, ਉਹ ਸਾਰਾ ਕੁਝ ਜਿਹੜਾ ਉਹ ਕਰਦੇ ਆ। ਪਰ ਹੁਣ ਇਹਨਾਂ ਨੂੰ ਜਿਹੜੇ ਐਥਿਕਸ ਤੇ ਮੋਰਲਸ ਕਹਿੰਦੇ ਵੀ ਉਹ ਚੇਤਾ ਜ਼ਿਆਦਾ ਜਿਹੜਾ ਉਹ ਆ ਰਹੇ ਆ। ਸੋ ਐਂਥਰੋਪਿਕ ਦਾ ਮਸਲਾ ਅੱਜ ਸ਼ਾਮ ਤੱਕ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗੂਗਾ ਕੀ ਜਿਹੜਾ ਉਹ ਬਣਦਾ। ਸੋ 5 ਵਜੇ ਤੱਕ ਇਹ ਲਾਸਟ ਇਹਨਾਂ ਦੇ ਕੋਲ ਵਕਤ ਹੈਗਾ ਆ। ਡੀਲ ਨੂੰ ਮੰਨੋ, ਨਹੀਂ ਤਾਂ ਬਲੈਕ ਲਿਸਟ ਹੋਣ ਦੇ ਲਈ ਜਿਹੜਾ ਉਹ ਤਿਆਰ ਜਿਹੜਾ ਉਹ ਰਹੋ। ਤੇ ਉੱਦਾਂ ਜੇ ਦੇਖਿਆ ਜਾਵੇ ਐਂਥਰੋਪਿਕ ਦਾ ਜਿਹੜਾ ਇਹ ਵੀ ਇੱਕ ਚੀਜ਼ ਐਂਗਲ ਇਹ ਵੀ ਹੈਗਾ ਵੀ, ਕਿਉਂਕਿ ਕਲੌਡ ਦਾ ਜਿਹੜਾ ਮਾਡਲ ਆ, AI ਮਾਡਲ ਆ, ਉਹ ਬੈਟਰ ਆ ਸਰਵੇਲੈਂਸ ਦੇ ਲਈ। ਇਸ ਲਈ
ਡਿਪਾਰਟਮੈਂਟ ਆਫ ਜਿਹੜਾ ਡਿਫੈਂਸ ਆ ਉਹ ਇਹਨਾਂ ਦੀ ਵਾਹ ਮਰੋੜ ਕੇ ਇਹਨਾਂ ਤੋਂ ਲੈਣਾ ਚਾਹੁੰਦਾ ਆ। ਉੱਦਾਂ ਈਲਨ ਮਸਕ ਦਾ ਜਿਹੜਾ XAI ਆ ਉਹਨੇ ਤਾਂ ਆਲਰੇਡੀ ਕੰਟਰੈਕਟ ਸਾਈਨ ਕੀਤਾ ਹੋਇਆ ਆ ਪੈਂਟਾਗਨ ਦੇ ਨਾਲ ਆਲ ਲਾਫੁਲ ਪਰਪਸਿਸ ਸਟੈਂਡਰਡ ਦੇ ਤਹਿਤ। ਉਹ ਓਪਨ AI ਤੇ ਗੂਗਲ ਦੇ ਨਾਲ ਡਿਪਾਰਟਮੈਂਟ ਆਫ ਡਿਫੈਂਸ ਦੀਆਂ ਆਲਰੇਡੀ ਨੈਗੋਸ਼ੀਏਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਸੋ ਹਾਲ ਦੀ ਘੜੀ ਐਂਥਰੋਪਿਕ ਹੀ ਇਸ ਦੇ ਵਿੱਚ ਪਿੱਛੇ ਜਿਹੜਾ ਉਹ ਪੈਰ ਖਿੱਚ ਰਿਹਾ ਆ, ਪਰ ਉਹ ਇਸ ਲਈ ਵੀ ਖਿੱਚ ਰਿਹਾ ਵੀ ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਇਹਨਾਂ ਦਾ ਹੀ ਜਿਹੜਾ AI ਮਾਡਲ ਆ ਉਹ ਜ਼ਿਆਦਾ ਬੈਟਰ ਲੱਗ ਰਿਹਾ ਆ ਸਰਵੇਲੈਂਸ ਦੇ ਲਈ, ਤੇ ਇਸ ਲਈ ਉਹ ਲੈਣਾ ਚਾਹੁੰਦੇ ਆ ਤੇ ਉਹ ਆਪਣੀ ਸ਼ਾਇਦ ਅੜੀ ਬਣਾਉਣ ਦੀ ਇੱਥੇ ਕੋਸ਼ਿਸ਼ ਕਰ ਰਹੇ ਹੈਗੇ ਆ। ਉਹਨਾਂ ਦੇਖਿਆ ਜਾਵੇ ਤਾਂ ਕਹਿੰਦੇ ਵੀ ਟੈਕ ਕੰਪਨੀਜ਼ ਨੂੰ ਸਲਾਹ ਦਿੱਤੀ ਜਾ ਰਹੀ ਆ ਵੀ ਬੁਲੀ ਨਾ ਹੋਇਓ ਸਰਵੇਲੈਂਸ ਜਿਹੜਾ ਉਹ ਕਰਨ ਦੇ ਲਈ। ਇਹ ਹੁਣ ਤਾਂ ਇਹ ਗੱਲ ਜਿਹੜੀ ਹਰਜੋਤ ਸਿੰਘ ਜੀ ਹੋਈ ਆ ਵੀ ਚੋਰਾਂ ਨੂੰ ਕਹਿ ਰਹੇ ਆ ਵੀ ਹੁਣ ਚੋਰੀ ਨਾ ਕਰਿਓ। ਸੋ ਲੈਟਸ ਸੀ ਅੱਗੇ ਕੀ ਬਣਦਾ ਹੈ। ਵਾਈਸ ਪ੍ਰੈਜ਼ੀਡੈਂਟ JD ਵੈਂਸ ਟੈਕ ਕੰਪਨੀਆਂ ਦਾ ਬੰਦਾ ਆ, ਬੇ ਏਰੀਏ ਦੇ ਵਿੱਚੋਂ ਹੀ ਸਾਰਾ ਉਹਨੇ ਫੰਡਿੰਗ ਕਰਕੇ JD ਵੈਂਸ ਨੂੰ ਪੀਟਰ ਭੇਜਿਆ। ਥੀਲ ਇਹਨਾਂ ਦਾ ਹੀ ਬੰਦਾ ਆ। ਬਿਲਕੁਲ। ਸੋ ਜਾਂਦੇ ਜਾਂਦੇ ਜੇ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। 700 ਪੁਆਇੰਟ ਡਾਊਨ ਆ, ਕਿਉਂਕਿ ਜਿਹੜੀ ਇਨਫਲੇਸ਼ਨ ਦੀ ਰਿਪੋਰਟ ਆਈ ਆ ਬੜੀ ਗੁੱਡ ਨਹੀਂ ਆਈ ਹੈਗੀ। ਤੇ AI ਦਾ ਇੰਪੈਕਟ ਅਜੇ ਕੱਲ ਹੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਜੈਕ ਡੋਰਥੀ ਦੀ ਕੰਪਨੀ ਜਿਹੜੀ ਹੈ 4000 ਬੰਦਾ 10,000 ਦੇ ਵਿੱਚੋਂ ਲੇ ਆਫ ਕਰ ਦਿੱਤਾ ਹੈ। ਸੋ ਆਉਣ ਵਾਲੇ ਸਮੇਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਹੋਰ ਵੀ ਬਹੁਤ ਜ਼ਿਆਦਾ ਲੇ ਆਫਸ ਹੋਣਗੀਆਂ। ਸੋ ਉਹ ਤੇ ਇਨਫਲੇਸ਼ਨ ਦੋਨਾਂ ਚੀਜ਼ਾਂ ਕਰਕੇ ਡਾਓ ਜੋਨ ਇੰਡਸਟਰੀਅਲ ਇਸ ਟਾਈਮ 737 ਪੁਆਇੰਟ ਡਾਊਨ ਆ, ਲਗਭਗ 1.5% ਦੇ ਕਰੀਬ। S&P ਇੰਡੈਕਸ 0.8% ਡਾਊਨ ਆ, ਨੈਸਡੈਕ 1% ਦੇ ਕਰੀਬ ਡਾਊਨ ਹੈਗਾ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਵੀ ਜੈਕ ਡੋਰਥੀ ਦੀ ਜਿਹੜੀ ਕੰਪਨੀ ਆ ਫਿਨਟੈਕ ਕੰਪਨੀ ਬਲੌਕ, ਉਹਨਾਂ ਨੇ 4000 ਲੋਕਾਂ ਨੂੰ ਲੇ ਆਫ ਕੀਤਾ ਹੈਗਾ ਆ। ਤੇ ਹੋਰ ਕੰਪਨੀਆਂ ਪਿਛਲੇ ਸਮੇਂ 'ਚ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਉਹਨਾਂ ਨੇ ਚੰਗੇ ਲੇ ਆਫ ਕੀਤੇ ਆ ਬੜ ਬੜੀਆਂ ਕੰਪਨੀਆਂ। ਇਵਨ ਸੇਲਸ ਫੋਰਸ ਦੇ ਅੱਜ ਸਟਾਕ 3% ਡਾਊਨ ਗਏ ਆ, ਮਾਈਕਰੋਸਾਫਟ ਦੇ 1%, ਜੈਸਕਲਰ ਦੇ 15%, ਕੋਰ ਵੇਵਸ ਦੇ 18%, ਇਨਵੀਡੀਆ ਜਿਹੜੀ ਆ ਉਹਨਾਂ ਦੇ ਵੀ 2% ਡਾਊਨ ਗਏ ਹੈਗੇ। ਸੋ ਕਾਫੀ ਜਿਹੜੀ ਸੋ ਸਟਾਕ ਮਾਰਕੀਟ ਨੂੰ ਅੱਜ ਝਟਕਾ ਕਾਫੀ ਵੱਡਾ ਲੱਗਾ ਹੈ। ਜੀ ਤੇ ਹਰਜੋਤ ਸਿੰਘ ਸਮਾਂ ਸਮਾਪਤ, ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।